ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ। ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 5 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਾਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੁੰਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਇਸ ਸਭ ਦੇ ਲਈ ਇਹਨਾਂ ਦੇ ਨਾਲ ਤੁਸੀਂ ਜਿਹੜਾ ਜੀ ਸੰਪਰਕ ਕਰ ਸਕਦੇ ਹੋ। ਨੰਬਰ 5599052575 559-905-2575 ਦੇ ਉੱਤੇ। ਅਤੇ ਟੇੜਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇੜਕੀਆਣਾ ਉਹਨਾਂ ਦੇ ਨਾਲ ਸੰਪਰਕ ਕਰੋ। ਫੋਨ ਨੰਬਰ ਇਹਨਾਂ ਦਾ 415-909-0503। ਸੋ ਅਤੇ ਇੱਥੇ ਹੀ ਜਿਹੜਾ ਹੁਣ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਆਓ ਆਪਾਂ ਆਪਣੀਆਂ ਜਿਹੜੀਆਂ ਖਬਰਾਂ ਉਸ ਦਾ ਸਿਲਸਿਲਾ ਜਿਹੜਾ ਆ ਹਰਜੋਤ ਸਿੰਘ ਜੀ ਸ਼ੁਰੂ ਕਰਦੇ ਹਾਂ। ਅਤੇ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਉੱਤੇ ਨਜ਼ਰ ਮਾਰਦੇ ਜਾਈਏ। ਖਬਰਾਂ ਤੋਂ ਪਹਿਲਾਂ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ, ਅੱਜ ਥੋੜ੍ਹਾ ਜਿਹਾ ਆਪਾਂ ਇਹ ਵੀ ਸਰੋਤਿਆਂ ਦੇ ਵਿਚਾਰ ਲਵਾਂਗੇ ਵੀ ਜਿਹੜਾ US ਦੀ ਗਵਰਨਮੈਂਟ ਆ ਉਹ ਕੀ ਕੁਝ ਜਿਹੜੀ ਹੈਲਪ ਕਰ ਰਹੀ ਹੈਗੀ ਆ ਕਰੋਨਾ ਵਾਇਰਸ ਤੋਂ ਬਾਅਦ, ਚਾਹੇ ਉਹ ਇੰਡੀਵਿਜੂਅਲ ਲੈਵਲ 'ਤੇ ਹੋਵੇ ਚਾਹੇ ਉਹ ਬਿਜ਼ਨਸ ਲੈਵਲ 'ਤੇ ਹੋਵੇ। ਆਪਾਂ ਤੁਹਾਡੇ ਵਿਚਾਰ ਵੀ ਲਵਾਂਗੇ। ਉਹਦੇ 'ਚ ਕੁਛ ਕੁ ਪੁਆਇੰਟ ਆਪਾਂ ਡਿਸਕਸ ਕਰਾਂਗੇ। ਜਿਹੜਾ PPP ਲੋਨ ਸੀਗੇ ਜਿਨ੍ਹਾਂ ਨੂੰ ਕਈ ਸਮਾਲ ਬਿਜ਼ਨਸ ਨੂੰ 1.5 ਲੱਖ ਮਿਲਿਆ ਸੀ, ਉਹ ਕਹਿੰਦੇ ਆ ਵੀ ਸ਼ਾਇਦ ਹੁਣ ਉਹਨੂੰ ਜਿਹੜਾ 500,000 ਤੱਕ ਤੁਸੀਂ ਰੀਅਪਲਾਈ ਕਰ ਸਕਦੇ ਆ। ਇੱਕ ਤਾਂ ਇਹ ਹੋ ਗਿਆ। ਅਨਪਲਾਈਮੈਂਟ ਜਿਨ੍ਹਾਂ ਨੂੰ ਸਾਲ ਹੋ ਗਿਆ ਉਹ ਵੀ ਜਿਹੜੀ ਆ ਐਕਸਟੈਂਸ਼ਨ ਅਪਲਾਈ ਕਰ ਸਕਦੇ। ਉਹਦੇ ਬਾਰੇ ਵੀ ਸਾਡੇ ਸਰੋਤਿਆਂ ਦੀਆਂ ਬਹੁਤ ਕਾਲਾਂ ਆਈਆਂ ਸੀਆਂ। ਫੂਡ ਸਟੈਂਪਸ ਦੇ ਵਿੱਚ $100 ਦਾ ਵਾਧਾ ਕੀਤਾ ਗਿਆ। ਕਵਰਡ ਕੈਲੀਫੋਰਨੀਆ, ਜਿਹੜੇ ਕੈਲੀਫੋਰਨੀਆ ਦੇ ਵਿੱਚ ਹੈਗੇ ਆ, ਉਹਨਾਂ ਨੂੰ ਜਿਹੜਾ ਹੁਣ ਅਪ੍ਰੈਲ ਅਤੇ ਮਈ ਦਾ ਮਹੀਨਾ ਆ ਉਹਦੇ ਵਿੱਚ ਜਿਹੜਾ ਪ੍ਰੀਮੀਅਮ ਆ ਉਹਦੇ ਵਿੱਚ ਕਾਫੀ ਜਿਹੜਾ ਆ ਉਹ ਗਵਰਨਮੈਂਟ ਅਸਿਸਟੈਂਸ ਦੇਊਗੀ ਅਤੇ ਤੁਹਾਡੀ ਜਿਹੜੀ ਮੰਥਲੀ ਪੇਮੈਂਟ ਉਹ ਘਟੂਗੀ। ਇਸੇ ਤਰ੍ਹਾਂ ਜਿਹੜਾ PPP ਜਿਹੜਾ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਆ ਉਹਦੀ ਲਾਸਟ ਡੇਟ ਮਾਰਚ 31 ਸੀ ਅਪਲਾਈ ਕਰਨ ਦੀ। ਜਿਨ੍ਹਾਂ ਦੇ ਬਿਜ਼ਨਸਿਸ ਪਿਛਲੇ ਸਾਲ ਕਾਫੀ ਜਿਹੜੇ ਉਹਨਾਂ ਦੀ ਇਨਕਮ ਘੱਟ ਗਈ ਸੀ, 70%, 70-75% ਤੋਂ ਵੱਧ। ਉਹਨਾਂ 'ਚ ਰੈਸਟੋਰੈਂਟ, ਬਿਊਟੀ ਸ਼ਾਪ, ਇੱਦਾਂ ਦੇ ਕਈ ਬਿਜ਼ਨਸ ਆਉਂਦੇ ਹੈਗੇ ਆ। ਉਹ ਜਿਹੜੇ ਆ ਉਹਨਾਂ ਦੀ ਡੇਟ ਲਾਸਟ ਅਪਲਾਈ ਕਰਨ ਦੀ ਮਾਰਚ 15 ਸੀ। ਉਹ ਵੀ ਮਈ 31 ਤੱਕ ਯੂਨੈਨੀਮਸਲੀ ਕਾਂਗਰਸ ਨੇ, ਯੂਨੈਨੀਮਸਲੀ ਤਾਂ ਨਹੀਂ, 3 ਜਣਿਆਂ ਨੇ ਅਗੇਂਸਟ ਸੀ ਅਤੇ 400 ਕੁਛ ਜਿਹੜੇ ਉਹ ਹੱਕ ਸੀ ਉਹਨਾਂ ਨੇ ਵੋਟ ਪਾ ਕੇ ਮਈ 31 ਐਕਸਟੈਂਡ ਕਰ ਦਿੱਤੀ ਆ। ਸੋ ਇਹ ਜਿਹੜੇ ਆਪਾਂ ਇਹਨਾਂ ਇਸ਼ੂਆਂ ਦੇ ਉੱਤੇ ਆਪਾਂ ਬ੍ਰੇਕ ਤੋਂ ਬਾਅਦ ਜ਼ਰੂਰ ਡਿਸਕਸ ਕਰਾਂਗੇ ਜੀ। ਅਤੇ ਆਪਣੇ ਵਿਚਾਰ ਜਿਹੜੇ ਜੀ ਉਹ ਤੁਸੀਂ ਪੇਸ਼ ਕਰਨ ਦੇ ਲਈ ਸਟੂਡੀਓ ਦੇ ਵਿੱਚ ਕਾਲ ਕਰ ਸਕੋਗੇ। ਉਦੋਂ ਨੰਬਰ 408-272-5200 4082722500। ਅਤੇ ਹਰਜੋਤ ਸਿੰਘ ਜੀ, ਅੱਜ ਦੀ ਪਹਿਲੀ ਜੇ ਖਬਰ ਕਰਦੇ ਜਾਈਏ ਤਾਂ ਫਲੋਰੀਡਾ ਦੇ ਵਿੱਚ ਸਥਿਤੀ ਜਿਹੜੀ ਆ ਇੱਕ ਵੱਖਰੀ ਕਿਸਮ ਦੀ ਜਿਹੜੀ ਇਸ ਟਾਈਮ ਬਣ ਚੁੱਕੀ ਹੋਈ ਆ। ਉੱਥੇ ਇੱਕ ਵੇਸਟ ਵਾਟਰ ਪਲਾਂਟ ਆ, ਉੱਥੇ ਜਿਹੜਾ ਰੈਜ਼ਰਵਾਇਰ ਆ ਉਸ ਦੇ ਵਿੱਚ ਬਰੀਚ ਹੋਇਆ। ਕਹਿੰਦੇ ਕੁਛ ਅਜਿਹੇ ਰਸਾਇਣ ਉਸ ਜਿਹੜੇ ਵਾਟਰ ਪਲਾਂਟ ਦੇ ਵਿੱਚ ਜਿਹੜੇ ਮਿਲ ਗਏ ਆ, ਜਿਸ ਕਰਕੇ ਉਹਨਾਂ ਨੂੰ ਹੁਣ ਪਾਣੀ ਜਿਹੜਾ ਆ ਉਹ ਟੈਂਪਾ ਬੇ ਵਾਲੇ ਪਾਸੇ ਜਿਹੜਾ ਉਹ ਛੱਡਣਾ ਪੈ ਰਿਹਾ ਹੈਗਾ। 300 ਤੋਂ ਵੱਧ ਜਿਹੜੇ ਘਰ ਆ
ਅਤੇ ਬਿਜ਼ਨਸਿਸ ਆ ਉਹਨਾਂ ਨੂੰ ਪਾਈਨੀ ਪੁਆਇੰਟ ਕਰਕੇ ਜਿਹੜਾ ਇਲਾਕਾ ਆ ਉੱਥੋਂ ਉਹਨਾਂ ਨੂੰ ਇਵੈਕੂਏਟ ਯਾਨੀ ਕਿ ਉੱਥੋਂ ਕੱਢਣਾ ਪਿਆ ਆ। ਇੱਕ ਸਮੇਂ ਦੇ ਉੱਤੇ ਫਾਸਫੇਟ ਦਾ ਉੱਥੇ ਪਲਾਂਟ ਰਿਹਾ ਸੀਗਾ। ਗਵਰਨਰ ਉੱਥੋਂ ਦੇ ਰੌਨ ਡਿਸੈਂਟਿਸ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੇ ਮੈਨਿਟੀ, ਹਿਲਸਬੋਰੋ ਅਤੇ ਪੈਨਲਸ ਕਾਊਂਟੀਜ਼ ਜਿਹੜੀਆਂ ਆ ਉਹਨਾਂ ਦੇ ਲਈ ਸੰਬੰਧਿਤ ਜਿਹੜੀਆਂ ਉਹ ਡਿਕਲੇਅਰ ਕਰ ਦਿੱਤੀ ਹੈਗੀ ਆ। ਅਫੀਸ਼ੀਅਲਸ ਅਧਿਕਾਰੀਆਂ ਨੇ ਅਜੇ ਵੀ ਇਹ ਚਿੰਤਾ ਲਗਾਤਾਰ ਜ਼ਾਹਰ ਕਰ ਰਹੇ ਆ ਵੀ ਰੈਜ਼ਰਵਾਇਰ ਪੂਰੀ ਤਰ੍ਹਾਂ ਜਿਹੜਾ ਇੱਕ ਹਿਸਾਬ ਦੇ ਨਾਲ ਬਰੀਚ ਹੋ ਸਕਦਾ ਆ, ਉਸ ਦੇ ਵਿੱਚ ਨੁਕਸਾਨ ਜਿਹੜਾ ਉਸ ਦੇ ਕਰਕੇ ਹੋ ਸਕਦਾ ਆ। ਸੋ ਕਹਿੰਦੇ ਵੀ ਇੱਕ ਸਮੇਂ ਦੇ ਉੱਤੇ ਬੀਤੇ ਸ਼ਨੀਚਰਵਾਰ ਨੂੰ ਐਮਰਜੈਂਸੀ ਅਲਰਟ ਟੈਕਸਟ ਜਿਹੜੇ ਆ ਲੋਕਾਂ ਨੂੰ ਆਉਣੇ ਸ਼ੁਰੂ ਹੋਏ ਸੀ ਵੀ ਤੁਸੀਂ ਇਲਾਕਾ ਜਿਹੜਾ ਆ ਜਲਦ ਤੋਂ ਜਲਦ ਛੱਡ ਦਿਓ। ਜਿਹੜਾ ਰੈਜ਼ਰਵਾਇਰ ਆ ਉਹ ਟੁੱਟਣ ਦੇ ਕਗਾਰ ਦੇ ਉੱਤੇ ਪਹੁੰਚ ਚੁੱਕਾ ਹੋਇਆ। ਫਿਰ ਉਹਨਾਂ ਨੂੰ ਉਹ ਪਾਣੀ ਜਿਹੜਾ ਬਾਅਦ ਦੇ ਵਿੱਚ ਟੈਂਪਾ ਬੇ ਵਾਲੇ ਪਾਸੇ ਜਿਹੜਾ ਉਹ ਛੱਡਣਾ ਜਿਹੜਾ ਉਹ ਪਿਆ ਹੈਗਾ ਆ। ਫਲੋਰੀਡਾ ਨੈਸ਼ਨਲ ਗਾਰਡ ਨੇ ਕਈ ਵਾਟਰ ਪੰਪ ਜਿਹੜੇ ਆ ਉਹ ਉਹਨਾਂ ਨੇ ਉੱਥੇ ਜਿਹੜੇ ਉਹ ਵੇਸਟ ਵਾਟਰ ਪਲਾਂਟ ਦੇ ਵਿੱਚ ਜਿਹੜੇ ਉਹ ਛੱਡੇ ਹਵਾ ਦੇ ਜ਼ਰੀਏ, ਤਾਂ ਜੋ ਜਲਦੀ ਤੋਂ ਜਲਦੀ ਇਹ ਜਿਹੜਾ ਕੰਟੈਮੀਨੇਟਿਡ ਵਾਟਰ ਹੈਗਾ ਆ ਉਸ ਨੂੰ ਜਿਹੜਾ ਉੱਥੋਂ ਕੱਢਿਆ ਜਾ ਸਕੇ। ਸੋ ਇੱਕ ਪਾਸੋਂ ਕੱਢ ਕੇ ਦੂਜੇ ਪਾਸੇ ਜਿਹੜਾ ਹੁਣ ਸੁੱਟਿਆ ਜਾ ਰਿਹਾ ਆ। ਸੋ ਹੁਣ ਦੂਜੇ ਪਾਸੇ ਵੀ ਜਿਹੜੀ ਸਮੱਸਿਆ ਜਿਹੜੀ ਉਹ ਆ ਸਕਦੀ ਆ। ਸੋ ਸਥਿਤੀ ਕਾਫੀ ਜ਼ਿਆਦਾ ਇਸ ਟਾਈਮ ਨਾਜ਼ੁਕ ਜਿਹੜੀ ਉਹ ਉੱਥੇ ਬਣੀ ਪਈ ਹੈਗੀ ਆ। ਜੀ ਬਿਲਕੁਲ। ਸੋ ਉੱਥੇ ਐਮਰਜੈਂਸੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਡਿਕਲੇਅਰ ਕੀਤੀ ਹੋਈ ਹੈਗੀ ਆ ਉੱਥੇ ਦੇ ਗਵਰਨਰ ਨੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਡੈਰਿਕ ਚੌਵਨ ਜਿਹੜਾ ਪੁਲਿਸ ਆਫਿਸਰ ਆ ਮਿਨੇਐਪਲਸ ਦੇ ਵਿੱਚ ਜਾਰਜ ਫਲਾਇਡ ਦੀ ਜਿਹੜੀ ਮੌਤ ਦੇ ਮਾਮਲੇ ਦੇ ਵਿੱਚ ਜਿਹਦਾ ਹੀਰਿੰਗ ਚੱਲ ਰਹੀ ਹੈਗੀ ਆ, ਲਗਭਗ ਹੁਣ 2 ਵੀਕ ਹੋ ਗਏ ਆ। ਡਿਫੈਂਸ ਆਪਣੇ ਜਿਹੜਾ ਐਕਸਪਰਟ ਲਿਆ ਰਿਹਾ ਹੈਗਾ ਅਤੇ ਜਿਹੜਾ ਜਾਰਜ ਫਲਾਇਡ ਦਾ ਪਰਿਵਾਰ ਆ ਅਤੇ ਜਿਹੜੇ ਪ੍ਰੋਸੀਕਿਊਟਰ ਆ ਉਹ ਆਪਣੇ ਜਿਹੜੇ ਵਿਟਨੈਸ ਲਿਆ ਰਹੇ ਹੈਗੇ ਆ। ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਯੂਨੀਅਨਸ ਹੈਗੀਆਂ ਆ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਡਿਫੈਂਸ ਦੇ ਉੱਤੇ ਖਰਚ ਰਹੇ ਆ। ਸਾਰਿਆਂ ਨੂੰ ਪਤਾ ਹੀ ਆ ਵੀ USA ਦੇ ਵਿੱਚ ਜਿਹੜੀਆਂ ਪੁਲਿਸ ਯੂਨੀਅਨਸ ਆ ਉਹ ਕਾਫੀ ਸਟਰੋਂਗ ਹੈਗੀਆਂ, ਪਰ ਪੂਰੇ USA ਦੀਆਂ ਨਹੀਂ ਬਲਕਿ ਪੂਰੇ ਵਰਲਡ ਦੀਆਂ ਜਿਹੜੀਆਂ ਨਜ਼ਰਾਂ ਆ ਉਹ ਇਸ ਜਿਹੜਾ ਟਰਾਇਲ ਆ ਇਹਦੇ ਉੱਤੇ ਲੱਗੀਆਂ ਆ ਵੀ ਇਹਦਾ ਜਿਹੜਾ ਆਊਟਕਮ ਆ ਉਹ ਕੀ ਹੋਊਗਾ। ਜੀ ਬਿਲਕੁਲ। ਅਤੇ ਖਬਰ ਜਿਹੜੀ ਹਰਜੋਤ ਸਿੰਘ ਜੀ ਜਿੱਦਾਂ ਆਪਾਂ ਇਸ ਦਾ ਜ਼ਿਕਰ ਹੀ ਕਰ ਰਹੇ ਹਾਂ, ਉਹਨਾਂ ਦੇ ਹੀ ਜਿਹੜੇ ਮਿਨੇਐਪਲਸ ਦੇ ਹੀ ਚੀਫ ਨੇ ਪੁਲਿਸ ਦੇ, ਉਹ ਵੀ ਕਹਿੰਦੇ ਵੀ ਸ਼ਾਇਦ ਡੈਰਿਕ ਚੌਵਨ ਦੇ ਖਿਲਾਫ ਜਿਹੜਾ ਆ ਅੱਜ ਆਪਣਾ ਟੈਸਟੀਫਾਈ ਜਿਹੜਾ ਉੱਥੇ ਕਰ ਸਕਦੇ ਹੈਗੇ ਆ। ਇਹ ਕਨਫਰਮ ਨਹੀਂ ਆ, ਪਰ ਕਿਆਸ ਰਾਈਆਂ ਜਿਹੜੀਆਂ ਇਸ ਪਾਸੇ ਵੱਲ ਨੂੰ ਜਿਹੜੀਆਂ ਉਹ ਲੱਗ ਰਹੀਆਂ ਹੈਗੀਆਂ ਆ। ਉੱਧਰ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਲਾਸ ਐਂਜਲਸ ਦੇ ਇਲਾਕੇ ਦੇ ਵਿੱਚ ਕਹਿੰਦੇ ਛੋਟੇ ਜਿਹੜੇ ਭੂਚਾਲ ਆ ਉਹ ਦਰਜ ਜਿਹੜੇ ਉਹ ਕੀਤੇ ਗਏ ਸੀਗੇ। ਇਹਨਾਂ ਦੀ ਤੀਬਰਤਾ 4 ਦੇ ਇਰਦ ਗਿਰਦ ਜਿਹੜੀ ਉਹ ਰਹੀ ਹੈਗੀ ਆ। ਸੋ ਪਹਿਲੋਂ 4 ਦਾ ਆਇਆ, ਫਿਰ 2.5 ਦਾ ਆਇਆ। ਸੋ ਇੱਦਾਂ ਦੇ 2-3 ਜਿਹੜੇ ਉੱਥੇ ਭੂਚਾਲ ਆ ਉਹਨਾਂ ਦੇ ਝਟਕੇ ਜਿਹੜੇ ਉਹ ਮਹਿਸੂਸ ਕੀਤੇ ਗਏ ਆ। USGS ਜਿਹੜੇ ਜਿਓਲੋਜੀਕਲ ਸਰਵੇ ਵਾਲੇ ਯੂਨਾਈਟਿਡ ਸਟੇਟਸ ਦੇ, ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ, ਪਰ ਕੋਈ ਨੁਕਸਾਨ ਦੀ ਜਿਹੜੀ ਖਬਰ ਆ ਉਹ ਨਹੀਂ ਹੈਗੀ, ਜਿਹੜੀ ਕਿ ਚੰਗੀ ਗੱਲ ਆ। ਜੀ ਬਿਲਕੁਲ। ਅਤੇ ਜੇ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਰਾਜਕਨਵੀਰ ਸਿੰਘ ਜੀ ਦੱਸਦੇ ਜਾਈਏ, ਲਗਭਗ ਹੁਣ ਜਿਹੜੀ ਹਰ USA ਦੇ ਵਿੱਚ ਸਟੇਟ ਹੈਗੀ ਆ ਉਹਨਾਂ ਦਾ ਪੂਰਾ ਜਿਹੜਾ ਜ਼ੋਰ ਸ਼ੋਰ ਆ ਵੈਕਸੀਨ ਲਾਉਣ ਦੇ ਉੱਤੇ ਲੱਗਾ ਹੋਇਆ ਹੈਗਾ ਆ। ਕਈ ਸਟੇਟਾਂ ਦੇ ਵਿੱਚ ਤਾਂ ਜਿਹੜੀ ਆ 16 ਸਾਲ ਤੋਂ ਉੱਪਰ ਦੀ ਏਜ ਦੇ ਲੋਕਾਂ ਦੇ ਉੱਤੇ ਉਹਨੀ ਵੈਕਸੀਨ ਲਾਉਣੇ ਸ਼ੁਰੂ ਕਰ ਦਿੱਤੇ ਆ। ਕੈਲੀਫੋਰਨੀਆ ਦੇ ਵਿੱਚ 50 ਸਾਲ ਤੋਂ ਉੱਤੇ ਹੈਗਾ ਅਤੇ ਮੇਰੇ ਖਿਆਲ ਨਾਲ 15 ਅਪ੍ਰੈਲ ਤੋਂ ਫਿਰ 16 ਸਾਲ ਤੋਂ ਉੱਪਰ ਜਿਹੜੇ ਆ ਉਹਨਾਂ ਦੇ ਟੀਕੇ ਲਾਉਣੇ ਸ਼ੁਰੂ ਹੋ ਜਾਣੇ ਆ। ਸੋ ਲੋਕਾਂ 'ਚ ਜ਼ੋਰ ਸ਼ੋਰ ਪੂਰਾ ਆ, ਪੂਰੇ ਜ਼ੋਰ ਦੇ ਨਾਲ ਜਿਹੜੇ ਟੀਕੇ ਲਾ ਰਹੇ ਆ। ਬਾਕੀ ਕਈ ਯੂਰਪ ਦੇ ਮੁਲਕਾਂ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਦੇ ਨਾਲ ਪ੍ਰੋਬਲਮ ਆਈ ਸੀ, ਖਾਸ ਕਰਕੇ ਇਟਲੀ ਦੇ ਵਿੱਚ ਕਈ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਆ ਉਹਨਾਂ ਨੇ ਜਿਹੜੇ ਵੈਕਸੀਨ ਲਾਉਣ ਤੋਂ ਜਿਹੜੀ ਨਾਂਹ ਕੀਤੀ ਸੀ। ਕੋਈ ਧਾਰਮਿਕ ਹੋਣ ਦੇ ਉਹਨੇ ਆਪਣਾ ਜਿਹੜਾ ਆ ਉਹਦਾ ਰੀਜ਼ਨ ਦੱਸਿਆ ਸੀ, ਪਰ USA ਦੇ ਵਿੱਚ ਜਿਹੜਾ ਆ ਆਊਟਕਮ ਆ ਸਾਰੇ ਜਿਹੜੇ ਸਾਇੰਟਿਸਟ ਆ ਉਹ ਕਹਿ ਰਹੇ ਵੀ ਵਧੀਆ ਆ ਰਿਹਾ। ਜੇ 70% ਲੋਕ ਵੈਕਸੀਨ ਲਾ ਲੈਣ USA 'ਚ ਤਾਂ ਫਿਰ ਇਹ ਜਿਹੜੀ ਮਹਾਂਮਾਰੀ ਆਈ ਸੀ ਇਹ ਤੋਂ ਸਾਰਿਆਂ ਦਾ ਜਿਹੜਾ ਛੁਟਕਾਰਾ ਆ ਉਹ ਹੋ ਸਕਦਾ ਹੈਗਾ ਆ। ਜੀ ਸੁਪਰੀਮ ਕੋਰਟ ਨੇ ਅੱਜ ਇੱਕ ਹੇਠਲੀ ਅਦਾਲਤ ਦਾ ਜਿਹੜਾ ਇੱਕ ਫੈਸਲਾ ਰਾਸ਼ਟਰਪਤੀ ਟਰੰਪ ਦੇ ਟਵਿੱਟਰ ਅਕਾਊਂਟ ਨੂੰ ਲੈ ਕੇ ਜਿਹੜਾ ਸੀਗਾ ਉਸ ਨੂੰ ਵਕੇਟ ਕਰ ਦਿੱਤਾ, ਯਾਨੀ ਕਿ ਉਹ
ਖਾਰਜ ਜਿਹੜਾ ਉਹ ਕਰ ਦਿੱਤਾ। ਜਦ ਟਰੰਪ ਹੁਣੀ ਰਾਸ਼ਟਰਪਤੀ ਸੀਗੇ, ਉਹਨਾਂ ਦੇ ਖਿਲਾਫ ਇਹ ਕੇਸ ਸੀਗੇ ਵੀ ਆਪਣੇ ਜਿਹੜੇ ਕ੍ਰਿਟਿਕਸ ਆ ਉਹਨਾਂ ਨੂੰ ਟਵਿੱਟਰ ਦੇ ਉੱਤੇ ਉਹ ਬਲੌਕ ਕਰ ਦਿੰਦੇ ਸੀਗੇ ਅਤੇ ਉਸ ਦੇ ਖਿਲਾਫ ਕਿਹਾ ਸੀਗਾ ਵੀ ਰਾਸ਼ਟਰਪਤੀ ਜਿਹੜਾ ਆ ਉਹ ਇੱਦਾਂ ਨਹੀਂ ਕਰ ਸਕਦੇ। ਸੈਕਿੰਡ US ਕੋਰਟ ਆਫ ਅਪੀਲਸ ਨੇ ਫੈਸਲਾ ਸੁਣਾਇਆ ਸੀ। ਅੱਜ ਜਦ ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਤਾਂ ਉਹਨਾਂ ਨੇ ਕਿਹਾ ਵੀ ਹੁਣ ਇਹ ਮਾਮਲਾ ਜਿਹੜਾ ਬਣਦਾ ਨਹੀਂ ਆ, ਕਿਉਂਕਿ ਹੁਣ ਜਿਹੜੇ ਟਰੰਪ ਆ ਉਹ ਇੱਕ ਪ੍ਰਾਈਵੇਟ ਸਿਟੀਜ਼ਨ ਨੇ, ਉਹ ਰਾਸ਼ਟਰਪਤੀ ਨਹੀਂ ਆ। ਸੋ ਇਹ ਚੀਜ਼ ਇਹ ਇੱਕ ਕੇਸ ਇੱਕ ਹਿਸਾਬ ਦੇ ਨਾਲ ਮੂਟ ਜਿਹੜਾ ਆ ਉਹ ਬਣਦਾ ਹੈਗਾ ਆ। ਸੋ ਉਹਨਾਂ ਨੇ ਮੁੜ ਦੁਬਾਰਾ ਜਿਹੜਾ ਇਸ ਨੂੰ ਹੇਠਲੇ ਅਦਾਲਤ ਦੇ ਵਿੱਚ ਘੱਲ ਦਿੱਤਾ ਆ ਵੀ ਇਸ ਕੇਸ ਨੂੰ ਹੁਣ ਤੁਸੀਂ ਡਿਸਮਿਸ ਕਰ ਦਿਓ। ਜੀ, ਅਗਲੀ ਖਬਰ ਜਿਹੜੀ ਜਾਰਡਨ ਤੋਂ ਆ ਰਹੀ ਹੈ। ਜਾਰਡਨ ਦਾ ਜਿਹੜਾ ਰਾਜਾ ਹੈਗਾ ਆ, ਉਸਨੇ ਕਹਿੰਦੇ ਉਹਨਾਂ ਦੇ ਇੱਕ ਪ੍ਰਿੰਸ ਜਿਹੜਾ ਐਕਸ ਪ੍ਰਿੰਸ ਆ, ਉਹਨੂੰ ਹਾਊਸ ਅਰੈਸਟ ਕੀਤਾ ਹੋਇਆ ਆ। ਸੋ ਇਹ ਜਿਹੜੀ ਖਬਰ ਆ ਇਹ ਪੂਰੀ ਦੁਨੀਆ ਦੇ ਵਿੱਚ ਕਾਫੀ ਜਿਹੜੀ ਆ ਇੰਪੋਰਟੈਂਟ ਬਣੀ ਹੋਈ ਆ, ਖਾਸ ਕਰਕੇ ਮਿਡਲ ਈਸਟ ਦੇ ਵਿੱਚ, ਕਿਉਂਕਿ ਜਾਰਡਨ ਜਿਹੜਾ ਮੁਲਕ ਆ ਮੋਸਟਲੀ ਉਹ ਸ਼ਾਂਤੀ ਵਾਲਾ ਹੀ ਮੁਲਕ ਆ ਅਤੇ ਉੱਥੇ ਜਿਹੜੀ ਆ ਇੱਦਾਂ ਦਾ ਜਿਹੜਾ ਆਪਾਂ ਦੇਖਦੇ ਹਾਂ ਮਿਡਲ ਈਸਟ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਜਿਹੜਾ ਅਨਰੈਸਟ ਰਿਹਾ ਆ, ਉਹ ਇੱਦਾਂ ਦੀ ਉੱਥੇ ਗੱਲਬਾਤ ਨਹੀਂ ਹੈਗੀ। ਜੀ, ਅਗਲੀ ਗੱਲ ਕਰਦੇ ਜਾਈਏ। ਇਜ਼ਰਾਈਲ ਦਾ ਜਿਹੜਾ ਪ੍ਰਧਾਨ ਮੰਤਰੀ ਆ ਨਿਤਨਯਾਹੂ, ਜਿੱਥੇ ਕਿ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ 3 ਇਲੈਕਸ਼ਨ ਜਿਹੜੀਆਂ ਹੋ ਚੁੱਕੀਆਂ ਨੇ, ਜਿੱਥੇ ਅਜੇ ਵੀ ਕਿਸੇ ਵੀ ਪਾਰਟੀ ਨੂੰ ਜਿਹੜੀ ਬਹੁਮਤ ਆ ਉਹ ਨਹੀਂ ਮਿਲੀ। ਗੱਠਜੋੜ ਦੀ ਸਰਕਾਰ ਹੀ ਜਿਹੜੀ ਉੱਥੇ ਬਣ ਰਹੀ ਆ, ਜਿਹੜੀ ਕੁਛ ਕੁ ਮਹੀਨੇ ਚੱਲਦੀ ਆ ਅਤੇ ਫਿਰ ਜਿਹੜੀ ਆ ਨਵੀਆਂ ਇਲੈਕਸ਼ਨਾਂ ਵੱਲ ਨੂੰ ਵੱਧ ਜਾਂਦੀ ਆ। ਇਹ ਸਾਰੇ ਕਾਸੇ ਦੇ ਦਰਮਿਆਨ ਹੀ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਨਿਤਨਯਾਹੂ ਆ, ਉਹਨਾਂ ਦੇ ਭ੍ਰਿਸ਼ਟਾਚਾਰ ਦਾ ਜਿਹੜਾ ਕੇਸ ਆ ਉਹ ਅਦਾਲਤ ਦੇ ਵਿੱਚ ਵੀ ਜਿਹੜਾ ਉਹ ਚੱਲ ਰਿਹਾ। ਕਹਿੰਦੇ ਇਸੇ ਦੌਰਾਨ ਜਿਹੜਾ ਟਰਾਇਲ ਆ ਉਹ ਚਾਲੂ ਹੋ ਰਿਹਾ ਆ ਅਤੇ ਪਹਿਲੇ ਜਿਹੜੇ ਵਿਟਨੈਸ ਆ ਉਹਨਾਂ ਨੂੰ ਜਿਹੜਾ ਆ ਉਹ ਬੁਲਾਇਆ ਜਾ ਰਿਹਾ ਹੈਗਾ ਆ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਕੀ ਬਣਦਾ। ਨਿਤਨਯਾਹੂ ਨੇ ਇਹ ਟਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਿਤ ਜਿਹੜਾ ਆ ਉਹ ਟੈਲੀਵਿਜ਼ਨ ਦੇ ਜ਼ਰੀਏ ਜਿਹੜੇ ਹੋ ਕੇ ਜਿਹੜਾ ਉਹ ਆਖਿਆ, ਉਹ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਵੀ ਇਹ ਸਾਰਾ ਕੁਛ ਉਹਨਾਂ ਨੂੰ ਅੰਡਰਮਾਈਨ ਕਰਨ ਦੇ ਲਈ ਆ ਇੱਕ ਹਿਸਾਬ ਦੇ ਨਾਲ, ਅਤੇ ਵੋਟਰਸ ਦੀ ਜਿਹੜੀ ਇੱਛਾ ਆ ਉਸ ਨੂੰ ਜਿਹੜਾ ਉਹ ਦਬਾਉਣ ਦੀ ਕੋਸ਼ਿਸ਼ ਆ ਅਤੇ ਜਾਣ ਬੁੱਝ ਕੇ ਉਹਨੂੰ ਦਫ਼ਤਰੋਂ ਬਾਹਰ ਕਰਨ ਦੀ ਜਿਹੜੀ ਕੋਸ਼ਿਸ਼ ਹੈ, ਕੁਰਸੀ ਤੋਂ ਅਹੁਦੇ ਤੋਂ ਲਾਂਭੇ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ। ਇਸੇ ਨੂੰ ਲੈ ਕੇ ਹੀ ਉੱਥੇ ਲੰਮੇ ਚਿਰ ਤੋਂ ਉਹ ਜਿਹੜੀਆਂ ਹੋਰ ਪਾਰਟੀਜ਼ ਆ ਉਹਨਾਂ ਦੇ ਨਾਲ ਜਿਹੜਾ ਇਹਨਾਂ ਦੀ ਖਿੱਚ ਧੂ ਜਿਹੜੀ ਆ ਉਹ ਲੰਮੇ ਸਮੇਂ ਤੋਂ ਚੱਲ ਰਹੀ ਆ। ਅਤੇ ਜਿੱਦਾਂ ਦੇ ਹਾਲਾਤ ਹਰਜੋਤ ਸਿੰਘ ਜੀ ਉੱਥੇ ਬਣ ਰਹੇ ਆ, ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇੱਕ ਵਾਰੀ ਹੋਰ ਇਲੈਕਸ਼ਨਾਂ ਜਿਹੜੀਆਂ ਆ ਇਜ਼ਰਾਈਲੀ ਲੋਕਾਂ ਦੇ ਸਿਰ ਦੇ ਉੱਤੇ ਉੱਥੇ ਆ ਪੈਣ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਜਿਹੜੇ ਟੀਚਰਸ ਆ ਉਹ ਹੁਣ ਲਗਭਗ ਸਕੂਲਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਏ ਆ, ਸਕੂਲ ਓਪਨ ਹੋਣੇ ਸ਼ੁਰੂ ਹੋ ਗਏ ਹੈਗੇ ਆ। ਪਰ ਕਈ ਜਿਹੜੇ ਸਕੂਲ ਡਿਸਟ੍ਰਿਕਟਸ ਹੈਗੇ ਆ, ਖਾਸ ਕਰਕੇ ਸੈਨ ਡੀਗੋ, ਸੈਕਰਾਮੈਂਟੋ ਅਤੇ ਸੈਨ ਹੋਜ਼ੇ, ਇਹਨਾਂ ਦੀਆਂ ਜਿਹੜੀਆਂ ਯੂਨੀਅਨਸ ਆ ਉਹਨਾਂ ਨੇ ਜਿਹੜੇ ਇੰਪਲਾਇਰ ਹੈਗੇ ਆ, ਜਿਹੜੀਆਂ ਸਕੂਲ ਡਿਸਟ੍ਰਿਕਟ ਬੋਰਡ ਆ, ਉਹਨਾਂ ਨਾਲ ਡਿਸਕਸ ਕਰਕੇ ਆਪਣੇ ਜਿਹੜੇ ਬੱਚੇ ਆ, ਜਿਹੜੇ ਯੰਗ ਬੱਚੇ ਆ 5 ਜਾਂ 6 ਸਾਲ ਤੋਂ ਥੱਲੇ, ਉਹਨਾਂ ਨੂੰ ਆਪਣੇ ਨਾਲ ਲਿਆਉਣ ਦੇ ਲਈ ਛੋਟ ਮਨਜ਼ੂਰ ਕਰਵਾ ਲਈ ਆ। ਪਰ ਲਾਸ ਐਂਜਲਸ ਦਾ ਜਿਹੜਾ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜਿਹੜੇ ਯੂਨੀਅਨ ਹੈਗੀ ਆ ਉੱਥੇ ਦੀ, ਉਹ ਕਹਿੰਦੇ ਆ ਵੀ ਸਾਨੂੰ ਤੁਸੀਂ ਚਾਈਲਡ ਕੇਅਰ ਜਿਹੜੇ ਸਾਡੇ ਖੁਦ ਦੇ ਬੱਚੇ ਆ ਉਹਨਾਂ ਦੇ ਲਈ ਫ੍ਰੀ ਦਿਓ ਜਾਂ ਸਬਸਿਡਾਈਜ਼ ਕਰੋ, ਤਾਂ ਕਿ ਅਸੀਂ ਮੁੜ ਕੇ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਾ ਸਕੀਏ। ਜੀ ਜੀ, ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਨੇ ਜਿਹੜਾ ਅੱਜ ਇਹ ਫੈਸਲਾ ਦੱਸਿਆ ਹੈ ਵੀ ਕਹਿੰਦੇ ਐਮਾਜ਼ੋਨ ਜਿਹੜੀ ਕੰਪਨੀ ਹੈ, ਜਿਹੜੀ ਕੋਈ ਵੀ ਫੈਡਰਲ ਟੈਕਸ ਜਿਹੜੀ ਉਹ ਨਹੀਂ ਦਿੰਦੀ, ਉਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਦੇ ਜਿਹੜੇ 2 ਕ੍ਰਿਟਿਕ ਸੀਗੇ, ਜਿਹੜੇ ਉੱਥੇ ਕੰਮ ਕਰਨ ਵਾਲੇ ਸੀਗੇ, ਆਊਟਸਪੋਕਨ ਕ੍ਰਿਟਿਕ ਸੀ, ਉਹਨਾਂ ਨੂੰ ਫਾਇਰ ਜਿਹੜਾ ਆ ਉਹ ਗਲਤ ਢੰਗ ਦੇ ਨਾਲ, ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਉਹ ਕੀਤਾ ਆ। ਇਹ ਜਿਹੜੀ ਉਸਦੀ ਕਨਫਰਮੇਸ਼ਨ ਕੀਤੀ ਆ। ਪਿਛਲੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜਾ ਆ ਪਿਛਲੇ ਸਾਲ ਦੀ, ਐਮਾਜ਼ੋਨ ਨੇ ਮੈਰਨ ਕੋਸਟਾ ਅਤੇ ਐਮਲੀ ਕੈਨਿੰਗਹੈਮ, ਜਿਹੜੇ ਐਮਾਜ਼ੋਨ ਦੇ ਵਿੱਚ ਪਿਛਲੇ 15 ਸਾਲ ਤੋਂ ਕੰਮ ਕਰ ਰਹੇ ਸੀ, ਉਹਨਾਂ ਨੂੰ ਜਿਹੜਾ ਇਹ ਕਹਿ ਕੇ ਕੱਢ ਦਿੱਤਾ ਸੀਗਾ ਵੀ ਇਹਨਾਂ ਨੇ ਇੰਟਰਨਲ ਪੋਲਿਸੀਜ਼ ਆ ਉਹਨਾਂ ਦੀ ਉਲੰਘਣਾ ਜਿਹੜੀ ਆ ਉਹ ਕੀਤੀ ਆ। ਪਰ ਉਸੇ ਦੌਰਾਨ ਉਹ ਜਿਹੜੀਆਂ ਐਮਾਜ਼ੋਨ ਦੀਆਂ ਪ੍ਰੈਕਟਿਸਿਜ਼ ਉਹਨਾਂ ਦੇ ਵੇਅਰ ਹਾਊਸਿਸ ਦੇ ਵਿੱਚ ਅਤੇ ਹੋਰ ਸਾਰੀਆਂ ਚੀਜ਼ਾਂ ਨੂੰ ਲੈ ਕੇ, ਕਲਾਈਮੇਟ ਪੋਲਿਸੀਜ਼, ਲੇਬਰ ਪੋਲਿਸੀਜ਼ ਨੂੰ ਲੈ ਕੇ ਇਹ ਕਾਫੀ ਜ਼ਿਆਦਾ ਰੌਲਾ ਜਿਹੜੀ ਉਹ ਪਾਉਂਦੇ ਸੀਗੇ। ਸੋ ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਨੇ ਹੁਣ ਇਸ ਦਾ ਫੈਸਲਾ ਜਿਹੜਾ ਉਹ ਸੁਣਾਇਆ ਹੈ। ਹੁਣ ਹਰਜੋਤ ਸਿੰਘ ਜੀ ਇਹ ਦੇਖਣਾ ਹੋਊਗਾ ਵੀ ਕੀ ਇਹ ਫੈਸਲਾ ਆਉਣ ਦੇ ਨਾਲ
ਕਿ ਬਾਕੀ ਜਿਹੜੇ ਉੱਥੇ ਕੰਮ ਕਰਦੇ ਨੇ ਕਿ ਉਹਨਾਂ ਦੇ ਬਾਅਦ ਦੇ ਵਿੱਚ ਕੋਈ ਹਾਲਤਾਂ ਦੇ ਵਿੱਚ ਸੁਧਾਰ ਆਉਂਦਾ ਆ, ਜਾਂ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਇਸ ਕੰਪਨੀ ਦੇ ਵਿੱਚ ਰਹਿੰਦੇ ਹੋਏ ਉਸ ਦੇ ਖਿਲਾਫ ਵੀ ਜਿਹੜੀ ਉਹ ਰਹੇਗੀ, ਜਾਂ ਉਹਨਾਂ ਨੂੰ ਵੀ ਇੰਟਰਨਲ ਪਾਲਿਸੀਜ਼ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਕਹਿ ਕੇ ਬਾਅਦ 'ਚ ਉੱਥੋਂ ਲਾਂਭੇ ਕਰ ਦਿੱਤਾ ਜਾਊ। ਜੀ, ਅਗਲੀ ਖਬਰ ਜਿਹੜੀ ਜਾਪਾਨ ਤੋਂ ਆ ਰਹੀ ਹੈ। ਜਾਪਾਨ ਦੇ ਵਿੱਚ ਕਹਿੰਦੇ ਪਈ ਉੱਥੇ ਜਿਹੜਾ ਆ ਚੈਰੀ ਬਲੌਸਮ ਰਿਕਾਰਡ ਕੀਤੀ ਗਈ ਆ। 1200 ਸਾਲ ਪਹਿਲਾਂ ਇੱਦਾਂ ਦੇ ਜਿਹੜੇ ਫੁੱਲ ਆ ਉੱਥੇ ਜਿਹੜੇ ਆਏ ਸੀਗੇ ਦਰਖਤਾਂ ਦੇ ਉੱਤੇ। ਸੋ ਇਹਦਾ ਮੇਨ ਰੀਜ਼ਨ ਉਹ ਦੱਸ ਰਹੇ ਆ ਵੀ ਇਹ ਕਲਾਈਮੇਟ ਚੇਂਜ ਹੈਗਾ ਆ। ਜੀ ਬਿਲਕੁਲ। ਇੱਥੇ ਅਮਰੀਕਾ ਦੇ ਵਿੱਚ ਵੀ ਹਰਜੋਤ ਸਿੰਘ ਜੀ, ਵਾਸ਼ਿੰਗਟਨ ਦੇ ਵਿੱਚ ਜਿਹੜੇ ਚੈਰੀ ਬਲੌਸਮ ਦਾਨ ਕੀਤੇ ਗਏ ਚੈਰੀ ਸੀਗੇ ਜਾਪਾਨ ਦੇ ਦੁਆਰਾ ਅਮਰੀਕਾ ਨੂੰ, ਉਹਨਾਂ ਦੇ ਵਿੱਚ ਵੀ ਇਸ ਵਾਰ ਜਲਦੀ ਜਿਹੜਾ ਬਲੌਸਮ ਆ ਉਹ ਆ ਗਿਆ। ਨਹੀਂ ਤਾਂ ਲੋਕ ਅਕਸਰ ਇਸ ਚੀਜ਼ ਨੂੰ ਦੇਖਣ ਦੇ ਲਈ ਦੂਰੋਂ ਨੇੜਿਓਂ ਜਿਹੜੇ ਉਹ ਜਾਂਦੇ ਨੇ, ਪਰ ਇਸ ਵਾਰ ਜਿਹੜਾ ਉਹ ਕਲਾਈਮੇਟ ਚੇਂਜ ਦੇ ਕਰਕੇ ਸਾਰਾ ਕੁਛ ਜਿਹੜਾ ਤਬਦੀਲੀਆਂ ਉਹ ਦਿਖ ਰਹੀਆਂ ਨੇ। ਉੱਧਰ ਹਰਜੋਤ ਸਿੰਘ ਜੀ, ਰੂਸ ਦਾ ਜਿਹੜਾ ਪੁਤਿਨ ਹੈਗਾ, ਵਲਾਦੀਮੀਰ ਪੁਤਿਨ, ਉਹ ਕਹਿੰਦਾ ਵੀ ਮੇਰੇ ਤੋਂ ਉੱਤੇ ਹੁਣ ਉੱਥੇ ਤਾਂ ਕੋਈ ਨਹੀਂ ਹੈਗਾ। ਉਹਨੇ ਅੱਜ ਕਹਿੰਦੇ ਵੀ ਇੱਕ ਨਵਾਂ ਕਾਨੂੰਨ ਆ ਉਸ ਨੂੰ ਹੋਂਦ ਦੇ ਵਿੱਚ ਜਿਹੜਾ ਉਹ ਲੈ ਆਂਦਾ, ਜਿਸ ਦੇ ਨਾਲ ਵਲਾਦੀਮੀਰ ਪੁਤਿਨ ਨੂੰ ਮੁੜ ਜਿਹੜਾ ਆ ਅਗਲੀ ਵਾਰੀ 2 ਟਰਮਸ ਹੋਰ ਕ੍ਰੈਮਲਿਨ ਦੇ ਵਿੱਚ ਇੱਕ ਹਿਸਾਬ ਦੇ ਨਾਲ ਰਾਸ਼ਟਰਪਤੀ ਬਣੇ ਰਹਿਣ ਦੀ ਜਿਹੜੀ ਆ ਉਹ ਮੌਕਾ ਇਹ ਮਿਲੇਗਾ। ਸੋ ਇਹ ਹੁਣ ਕਹਿੰਦੇ ਵੀ 2024 ਤੱਕ ਜਿਹੜੀ ਉਸਦੀ ਕਰੰਟ ਟਰਮ ਜਿਹੜੀ ਉਹ ਮੁੱਕਣੀ ਸੀਗੀ, ਪਰ 2 ਟਰਮਸ ਜਿਹੜੀਆਂ ਆ ਉਸ ਨੇ ਵਧਾ ਲਈਆਂ ਆ। ਸੋ ਇਸ ਦਾ ਮਤਲਬ ਆ ਵੀ 2036 ਤੱਕ ਉਸਨੇ ਆਪਣੇ ਲਈ ਰਸਤਾ ਸਾਫ਼ ਕਰ ਦਿੱਤਾ ਆ ਵੀ ਉਹ ਇਸ ਜਿਹੜਾ ਇੱਕ ਹਿਸਾਬ ਦੇ ਨਾਲ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਜਿਹੜਾ ਉਹ ਬਰਕਰਾਰ ਰਹੇਗਾ। ਜਿਹੜਾ ਵੀ ਕੋਈ ਉੱਥੇ ਬੋਲਦਾ ਆ, ਕਿੰਨੀ ਵਾਰੀ ਇਹ ਰਿਪੋਰਟਸ ਦੇ ਵਿੱਚ ਜ਼ਿਕਰ ਆਉਂਦਾ ਆ ਵੀ ਉਹ ਜਿਹੜੇ ਵਿਰੋਧੀ ਵਾਲੇ ਆ, ਕਈਆਂ ਨੂੰ ਜ਼ਹਿਰ ਹੋ ਜਾਂਦੀ ਹੈ ਅਤੇ ਜਾਂ ਫਿਰ ਉਹਨਾਂ ਨੂੰ ਉਹ ਅੰਦਰ ਕਰ ਦਿੰਦੇ ਨੇ। ਜੀ, ਅਗਲੀ ਖਬਰ ਜਿਹੜੀ ਟੈਸਲਾ ਦੇ ਸੰਬੰਧ ਦੇ ਵਿੱਚ ਆ ਰਹੀ ਹੈ। ਟੈਸਲਾ ਕੰਪਨੀ ਦੇ ਜਿਹੜੇ ਸਟਾਕ ਆ ਉਹਨਾਂ ਨੇ ਸਪਲਿਟ ਕੀਤੇ ਹੈਗੇ ਆ। ਕਹਿੰਦੇ ਉਹਨਾਂ ਦਾ ਜਿਹੜਾ ਕਾਫੀ ਪ੍ਰੋਫਿਟ ਹੋਇਆ ਆ। ਸੋ ਜਿਨ੍ਹਾਂ ਲੋਕਾਂ ਦੇ ਟੈਸਲਾ ਦੇ ਵਿੱਚ ਸਟਾਕ ਸੀਗੇ ਉਹਨਾਂ ਨੂੰ ਕਾਫੀ ਫਾਇਦਾ ਹੋਣ ਜਾ ਰਿਹਾ ਹੈਗਾ। ਜੀ, ਇਹ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਟੈਸਲਾ ਇਹਨਾਂ ਨੇ ਪਹਿਲਾਂ ਵੀ ਜਿਹੜੇ ਸਪਲਿਟ ਆ ਉਹ ਕਰ ਦਿੱਤੇ ਸੀਗੇ। ਸੋ ਅੱਜ ਜਿਹੜੀ ਉੱਦਾਂ ਸਟਾਕ ਮਾਰਕੀਟ ਆ ਕਾਫੀ ਤੇਜ਼ੀ ਦੇ ਨਾਲ ਅੱਗੇ ਨੂੰ ਜਿਹੜੀ ਉਹ ਵੱਧ ਰਹੀ ਹੈਗੀ ਆ। ਉੱਧਰ ਜਿਹੜੇ ਹੁਣ ਟ੍ਰੈਜਰੀ ਦੇ ਨਵੇਂ ਜਿਹੜੇ ਆਪਣੇ ਸਕੱਤਰ ਆ ਯੈਨਟ ਜੈਲਨ, ਜਿਹੜੇ ਇੱਕ ਟਾਈਮ ਦੇ ਉੱਤੇ ਜਿਹੜੀ ਰਿਜ਼ਰਵ ਦੇ ਉਹ ਵੀ ਮੁਖੀ ਜਿਹੜੇ ਉਹ ਰਹਿ ਚੁੱਕੇ ਆ, ਉਹਨਾਂ ਨੇ ਆਪਣੇ ਟ੍ਰੈਜਰੀ ਸਕੱਤਰ ਦੇ ਤੌਰ ਦੇ ਉੱਤੇ ਪਹਿਲੇ ਮੇਜਰ ਐਡਰੈਸ ਦੇ ਵਿੱਚ ਇਹ ਇੱਕ ਜ਼ਿਕਰ ਕੀਤਾ ਆ। ਕਹਿੰਦੇ ਵੀ ਸੰਸਾਰ ਦੇ ਵਿੱਚ ਪੂਰੇ ਕੌਮੀ ਪੱਧਰ ਦੇ ਉੱਤੇ ਗਲੋਬਲ ਮਿਨੀਮਮ ਕਾਰਪੋਰੇਟ ਟੈਕਸ ਰੇਟ ਜਿਹੜਾ ਆ ਉਹ ਹੋਣਾ ਚਾਹੀਦਾ ਹੈਗਾ ਆ। ਅਤੇ ਰਾਸ਼ਟਰਪਤੀ ਬਾਈਡਨ ਦਾ ਜਿਹੜਾ $2 ਟ੍ਰਿਲੀਅਨ ਦਾ ਜਿਹੜਾ ਇਨਫਰਾਸਟਰਕਚਰ ਪਲਾਨ ਹੈਗਾ ਆ, ਉਸ ਨੂੰ ਹੁਣ ਹੋਰ ਵਧਾਵਾ ਦੇਣ ਦੇ ਲਈ ਥਾਂ ਦੇ ਉੱਤੇ ਜਿਹੜੇ ਮੁਲਕ ਦੇ ਕਹਿ ਲਓ ਵੀ ਅਰਥ ਸ਼ਾਸਤਰੀ ਆ ਜਾਂ ਬਾਈਡਨ ਦੇ ਕਰੀਬੀ ਜਿਹੜੇ ਅਰਥ ਸ਼ਾਸਤਰੀ ਆ ਜਾਂ ਉਹਨਾਂ ਦੇ ਟ੍ਰੈਜਰੀ ਸਕੱਤਰ ਆ, ਉਹ ਇਸ ਨੂੰ ਪ੍ਰਮੋਟ ਕਰਨ ਦੇ ਲਈ ਅੱਗੇ ਜਾ ਰਹੇ ਆ। ਉੱਧਰ ਜਾਰਜ ਸੋਰੋਸ ਦੇ ਦੁਆਰਾ ਇਸ ਨੂੰ ਸਪੋਰਟ ਇਕੱਠੀ ਕਰਨ ਦੇ ਲਈ ਈਵਨ ਵਿਦਿਨ ਡੈਮੋਕ੍ਰੇਟਸ ਰੈਂਕਸ ਇਸ ਨੂੰ ਸਪੋਰਟ ਇਕੱਠੀ ਕਰਨ ਦੇ ਲਈ ਕਹਿੰਦੇ $100 ਮਿਲੀਅਨ ਜਿਹੜਾ ਓਵਰਆਲ ਕੈਂਪੇਨ ਦੇ ਉੱਤੇ ਖਰਚਿਆ ਜਾਣਾ, ਜਿਸ ਦੇ ਵਿੱਚੋਂ ਜਾਰਜ ਸੋਰਸ ਨੇ ਕਿਹਾ ਆ ਵੀ ਮੈਂ $20 ਮਿਲੀਅਨ ਜਿਹੜਾ ਆ ਇਸ ਨੂੰ ਕਿੱਕ ਸਟਾਰਟ ਕਰਨ ਦੇ ਲਈ ਜਿਹੜਾ ਉਹ ਦੇਣ ਜਾ ਰਿਹਾ ਹੈਗਾ ਆ। ਸੋ ਆਲਰੇਡੀ ਜਿਹੜੇ ਬਾਈਡਨ ਪ੍ਰਸ਼ਾਸਨ ਆ ਉਹ ਕਾਰਪੋਰੇਟ ਰੇਟ ਟੈਕਸ 21% ਤੋਂ ਵਧਾ ਕੇ 28% ਜਿਹੜਾ ਆ ਉਹ ਕਰਨਾ ਚਾਹੁੰਦੇ ਨੇ। ਅਗਲੀ ਖਬਰ ਵੱਲ ਚਲੀਏ। ਜਿਹੜਾ ਵੈਕਸੀਨ ਦੀ ਜੇ ਗੱਲ ਕਰਦੇ ਜਾਈਏ, ਹਜੇ ਵੀ ਰਾਜਕਨਵੀਰ ਸਿੰਘ ਜੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਹ ਸੋਚਦੇ ਆ ਵੀ ਆਪਾਂ ਵੈਕਸੀਨ ਲਵਾਈਏ ਨਾ ਲਵਾਈਏ ਕੋਈ ਜ਼ਰੂਰਤ ਨਹੀਂ ਹੈ, ਲੋਕਾਂ ਨੇ ਲਵਾ ਲੈਣਾ ਆ। ਪਰ ਜਿਹੜੇ ਨਵੇਂ ਸਰਵੇ ਆ ਰਹੇ ਆ ਉਹਨਾਂ ਦੇ ਮੁਤਾਬਕ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਹੌਸਪੀਟਲਸ ਆ ਜਿਨ੍ਹਾਂ ਦੇ ਵਿੱਚ ਕਈ ਹੈਲਥ ਕੇਅਰ ਪ੍ਰੋਵਾਈਡਰਸ ਆ, ਲੌਂਗ ਟਰਮ ਕੇਅਰ ਫੈਸਿਲਿਟੀਜ਼ ਆ, ਏਅਰਲਾਈਨਸ ਆ, ਰੈਸਟੋਰੈਂਟਸ ਆ ਅਤੇ ਯੂਨੀਵਰਸਿਟੀਜ਼ ਆ, ਇਹ ਤੁਹਾਨੂੰ ਰਿਕੁਆਇਰ ਕਰ ਸਕਦੇ ਆ ਵੀ ਜੇ ਤੁਸੀਂ ਵੈਕਸੀਨ ਲਵਾਏ ਹੈਗੇ ਆ, ਦੋਨੋਂ ਹੀ ਜਿਹੜੀਆਂ ਕੰਪਨੀਆਂ ਦੇ 2 ਲੱਖ ਦੇ ਜਾਂ ਜੌਨਸਨ ਐਂਡ ਜੌਨਸਨ ਦਾ 1, ਅਤੇ ਤੁਹਾਡੇ ਕੋਲ ਜਿਹੜਾ ਉਹ ਕਾਰਡ ਹੈਗਾ, ਫਿਰ ਹੀ ਅਸੀਂ ਤੁਹਾਨੂੰ ਜਿਹੜਾ ਆ ਆਪਣੀ ਫੈਸਿਲਿਟੀ 'ਚ ਐਂਟਰ ਹੋਣ ਦੇਵਾਂਗੇ ਜਾਂ ਕੰਮ ਕਰਨ ਦੇਵਾਂਗੇ। ਨਹੀਂ ਤਾਂ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਜੌਬਸ ਤੋਂ ਹੱਥ ਧੋਣੇ ਪੈ ਸਕਦੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਇੱਕ US ਦੀ ਸੁਪਰੀਮ ਕੋਰਟ ਦੇ ਵਿੱਚ 1905 ਦੇ ਵਿੱਚ ਵੀ ਜਿਹੜਾ ਕੇਸ ਹੋਇਆ ਸੀ,
ਜੈਕਬਸਨ ਵਰਸਸ ਮੈਸਾਚੂਸੇਟਸ ਸਟੇਟ ਦਾ 1905 ਦੇ ਵਿੱਚ ਵੀ ਇੱਕ ਜਿਹੜੀ ਜਦੋਂ ਮਹਾਮਾਰੀ ਆਈ ਸੀ, ਉਸ ਟਾਈਮ ਤੇ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਹਾਂ ਜੇ ਆਰਗੇਨਾਈਜੇਸ਼ਨਸ ਰਿਕੁਆਇਰ ਕਰਦੀਆਂ ਜਿਹਦੇ ਕਰਕੇ ਕਿਉਂਕਿ ਇੱਥੇ ਕੱਟ ਜ਼ਿਆਦਾ ਹੁੰਦਾ ਆ, ਹੋਰ ਲੋਕਾਂ ਦੀ ਜਿਹੜੀ ਸਿਹਤ ਆ ਉਹ ਖਤਰੇ 'ਚ ਜਾਂਦੀ ਆ, ਤੇ ਇਹ ਲਾਗੂ ਹੋ ਸਕਦਾ ਹੈ। ਜੀ। ਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਹੁਣ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਜਿਹੜਾ ਉਹ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ। ਤੇ ਜਿਵੇਂ ਹਰਜੋਤ ਸਿੰਘ ਜੀ ਨੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਵੀ ਡਿਊਰਿੰਗ ਇਹ ਪੈਂਡੈਮਿਕ ਦੇ ਦੌਰਾਨ ਸਰਕਾਰ ਨੇ ਜਿਹੜੀ ਮਦਦ ਕੀਤੀ ਆ, ਚਾਹੇ PPP ਲੋਨਸ ਦੀ ਆ ਅਤੇ ਚਾਹੇ ਬਾਕੀ ਸੰਬੰਧਾਂ ਦੇ ਨਾਲ ਆ, ਤੁਹਾਡੀ ਕੀ ਰਾਏ ਹੈਗੀ ਆ ਉਹਨਾਂ ਸਾਰਿਆਂ ਜਿਹੜੀਆਂ ਉਹ ਚੀਜ਼ਾਂ ਦੇ ਉੱਤੇ? ਜਿੱਦਾਂ ਹਰਜੋਤ ਸਿੰਘ ਜੀ ਨੇ PPP ਦੇ ਬਾਰੇ ਦੱਸਿਆ ਵੀ ਉਸ ਦੇ ਵਿੱਚ ਵੀ ਵਾਧਾ ਜਿਹੜਾ ਉਹ ਕੀਤਾ ਜਾ ਸਕਦਾ ਆ, ਜਿਹੜੇ ਲੋਨਸ ਦੇ ਵਿੱਚ ਵੀ, ਅਤੇ ਕਿਸ਼ਤ ਨਾ ਦੇਣ ਦੇ ਲਈ ਵੀ ਉਹਨਾਂ ਨੇ ਮੋਹਲਤ ਜਿਹੜੀ ਆ ਹੁਣ ਹੋਰ ਵਧਾ ਦਿੱਤੀ ਹੈਗੀ ਆ। ਸੋ ਜ਼ਰੂਰ ਆਪਣੀ ਜਿਹੜੀ ਉਹ ਰਾਏ ਦੱਸੋ ਵੀ ਇਸ ਦੇ ਨਾਲ ਕੋਈ ਮਦਦ, ਕੋਈ ਤੁਹਾਨੂੰ ਮੁਨਾਫਾ, ਕੋਈ ਬੈਨੀਫਿਟ ਜਿਹੜਾ ਹੈ ਇਸ ਚੀਜ਼ ਦੇ ਵਿੱਚ ਹੋਇਆ ਆ, ਨਹੀਂ ਹੋਇਆ ਆ, ਕੀ ਹੋਰ ਕੀਤਾ ਜਾ ਸਕਦਾ ਸੀਗਾ ਜਾਂ ਕੀ ਹੋਰ ਕਰਨਾ ਚਾਹੀਦਾ ਸੀਗਾ, ਜ਼ਿਆਦਾ ਕੀਤਾ ਆ, ਘੱਟ ਕੀਤਾ, ਜੋ ਵੀ ਤੁਹਾਡੇ ਵਿਚਾਰ ਨੇ ਉਹ ਜਿਹੜੇ ਤੁਸੀਂ ਜ਼ਰੂਰ ਸਾਂਝੇ ਕਰ ਸਕੋਗੇ। ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200। ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਣੀ ਆ ਅਤੇ ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਫਿਰ ਤੁਹਾਡੇ ਵਿਚਾਰ ਜਿਹੜੇ ਉਹ ਆਪਾਂ ਲਵਾਂਗੇ ਜੀ।
485-1140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com ਕੁਆਲਿਟੀ ਦਾ ਨਾਮ Deeps Auto Repair 559-485-1140 Law Offices of Iqbal Singh Banks ਹਰ ਤਰ੍ਹਾਂ ਦੇ ਇਮੀਗ੍ਰੇਸ਼ਨ ਫੈਮਿਲੀ ਲਾ ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ Law Offices of Iqbal Singh Banks ਵਸੀਹਤ ਪਾਵਰ ਆਫ ਅਟਾਰਨੀ ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ ਕਾਲ ਅਟਾਰਨੀ ਇਕਬਾਲ ਸਿੰਘ ਬੈਂਸ 5598901007 559-890-1007 5598901007 ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੇਨਿਊ ਫ੍ਰੈਜ਼ਨੋ ਵਿਖੇ ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਕਾਲ 5092551299 ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੇਨਿਊ ਫ੍ਰੈਜ਼ਨੋ 5592551299 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਜੀ ਜੀ ਤੇ ਹਰਜੋਤ ਸਿੰਘ ਜੀ ਹੁਣ ਆਪਾਂ ਜਿਹੜੀਆਂ ਕਾਲਸ ਆ ਉਹ ਲੈਣੀਆਂ ਸ਼ੁਰੂ ਕਰਾਂਗੇ ਜਿੱਦਾਂ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ ਜਿਹੜੀ ਅਮਰੀਕਨ ਸਰਕਾਰ ਹੈ ਜਿਸ ਦੇ ਵਿੱਚ ਹੁਣ ਆਪਾਂ ਦੋ ਪ੍ਰਸ਼ਾਸਨ ਦੇਖ ਲਏ ਆ ਇਸ ਪੈਂਡੈਮਿਕ ਦੇ ਦੌਰਾਨ ਟਰੰਪ ਪ੍ਰਸ਼ਾਸਨ ਤੇ ਹੁਣ ਮੌਜੂਦਾ ਤੌਰ ਦੇ ਉੱਤੇ ਬਾਈਡਨ ਪ੍ਰਸ਼ਾਸਨ ਇਹਨਾਂ ਦੇ ਬਾਰੇ ਵੱਖ-ਵੱਖ ਤੌਰ ਦੇ ਉੱਤੇ ਜਿਹੜੀ ਆ ਲੋਕਾਂ ਦੀ ਮਦਦ ਬਿਜ਼ਨਸਿਸ ਦੀ ਮਦਦ ਜਿਹੜੀ ਆ ਉਹ ਕੀਤੀ ਗਈ ਆ ਅਤੇ ਹਰਜੋਤ ਸਿੰਘ ਇੱਕ ਵਾਰੀ PPP ਲੋਨਸ ਦੇ ਬਾਰੇ ਜ਼ਰੂਰ ਦੁਬਾਰਾ ਜਿਹੜਾ ਉਹ ਜਿਹੜੇ ਚੇਂਜਿਸ ਉਸ ਨੂੰ ਲੈ ਕੇ ਜਿਹੜੇ ਉਹ ਹੈਗੇ ਆ ਜਿਹੜੇ ਲੋਨਸ ਦਾ ਰਕਮ ਵਧਾਉਣ ਦੀ ਗੱਲ ਆ ਅਤੇ ਉਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਪਹਿਲੀ ਕਿਸ਼ਤ ਦੇਣ ਦੇ ਲਈ ਮੁਹਲਤ ਜਿਹੜੀ ਉਹ ਵਧੀ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਦੁਬਾਰਾ ਦੱਸ ਦਿਓ ਜੀ ਸੋ ਬਹੁਤ ਸਾਰੇ ਜਿਹੜੇ ਆਪਣੇ ਵੀ ਸਰੋਤੇ ਹੈਗੇ ਆ ਸਮਾਲ ਬਿਜ਼ਨਸਿਸ ਆ ਉਹਨਾਂ ਨੇ $1.5 ਲੱਖ ਤੱਕ ਲੋਨ ਲਏ ਸੀ ਸਭ ਤੋਂ ਪਹਿਲਾਂ ਤਾਂ ਕਈ 2-2 ਮਿਲੀਅਨ ਦੇ ਵੀ ਲੋਨ ਲੈ ਗਏ ਸੀ ਬਾਅਦ 'ਚ ਉਹਨਾਂ ਨੇ ਫਿਰ ਲਿਮਿਟ ਲਾਤੀ ਸੀ ਵੀ ਮੈਕਸੀਮਮ ਤੁਸੀਂ 150,000 ਲੈ ਸਕਦੇ ਆ ਸੋ ਉਹਦੇ 'ਚ ਕਈ ਬਿਜ਼ਨਸਿਸ ਤਾਂ ਜਿਹੜੇ ਜਮਾਂ ਹੀ ਛੋਟੇ ਸੀ ਅਤੇ ਕਈ ਬਿਜ਼ਨਸ ਜਿਹੜੇ ਆ ਉਹ ਕਾਫੀ ਵੱਡੇ ਸੀਗੇ ਅਤੇ ਹੁਣ ਜਿਹੜਾ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਲੋਨ ਆ ਉਹ ਹੁਣ ਅਸੀਂ 500,000 ਤੱਕ ਦੇ ਸਕਦੇ ਹੈਗੇ ਆ ਸਟਾਰਟਿੰਗ April 6 ਅਤੇ ਪਹਿਲਾਂ ਜਿਹੜੀ ਲੋਨ ਪੇਮੈਂਟ ਸੀਗੀ ਉਹ ਸਿਰਫ ਜਿੱਦਾਂ ਤੁਸੀਂ 1 ਸਾਲ ਲਈ ਉਹਨਾਂ ਨੇ ਐਕਸਟੈਂਡ ਕੀਤੀ ਸੀ ਵੀ 1 ਸਾਲ ਤੱਕ ਕੋਈ ਪੇਮੈਂਟ ਨਹੀਂ ਦੇਣੀ ਹੁਣ ਉਸ ਨੂੰ ਐਕਸਟੈਂਡ ਕਰਕੇ 24 ਮਹੀਨੇ ਕਰ ਦਿੱਤਾ ਗਿਆ ਵੀ 2 ਸਾਲ ਤੱਕ ਤੁਸੀਂ ਪੇਮੈਂਟ ਨਹੀਂ ਦੇਣੀ ਲੋਨ ਜਿਹੜਾ ਆ ਉਹ ਤੁਸੀਂ ਆਪਣੇ ਬਿਜ਼ਨਸ ਦੇ ਲਈ ਵਰਤ ਸਕਦੇ ਹੈਗੇ ਆ ਸੋ ਇਹ ਨਵੀਂ ਜਿਹੜੀ ਅਪਡੇਟ ਆਈ ਹੈਗੀ ਆ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ April 6 ਤੋਂ ਹੀ ਇਹ ਸ਼ੁਰੂ ਹੋ ਜਾਊਗਾ ਸੋ ਮੋਸਟ ਪ੍ਰੋਬਬਲੀ ਜਿੱਥੇ ਤੱਕ ਮੈਂ ਪੜ੍ਹਿਆ ਉਹਦੇ 'ਚ ਇਹ ਵੀ ਕਹਿ ਰਿਹਾ ਵੀ ਜਿਨ੍ਹਾਂ ਨੇ ਆਲਰੇਡੀ ਲੋਨ ਲਏ ਹੈਗੇ ਆ ਉਹਨਾਂ ਨੂੰ ਜਿਹੜਾ ਆ ਈਮੇਲ SBA ਵੱਲੋਂ ਆ ਜਾਊਗੀ ਅਤੇ ਉਹ ਆਟੋਮੈਟਿਕਲੀ ਉੱਥੇ ਹੀ ਜਿਹੜਾ ਉਹ ਅਪਲਾਈ ਕਰ ਸਕਦੇ ਹੈਗੇ ਆ ਜੀ ਜਿਹੜੀ ਖਬਰ ਆ ਉਸ ਦੇ ਵਿੱਚ ਹਰਜੋਤ ਸਿੰਘ ਜੀ ਇਹੀ ਉਹਨਾਂ ਨੇ ਲਿਖਿਆ ਆ ਵੀ SBA ਜਿਨ੍ਹਾਂ ਨੂੰ 1.5 ਲੱਖ ਦਾ ਜਾਂ 6 ਮਹੀਨੇ ਤੱਕ ਦਾ ਜਿਹੜਾ EIDL ਜਿਹੜਾ ਉਹ ਲੋਨ ਵਗੈਰਾ ਉਹ ਮਿਲਿਆ ਸੀ SBI ਆਪ ਈਮੇਲ ਦੇ ਜ਼ਰੀਏ ਜਿਹੜੀ ਉਹ ਦੱਸਣਗੇ ਵੀ ਜੇ ਤੁਹਾਨੂੰ ਐਡੀਸ਼ਨਲ ਫੰਡ ਜਿਹੜੇ ਆ ਉਹ ਚਾਹੀਦੇ ਆ ਸੋ ਕੱਲ੍ਹ ਨੂੰ ਲਾਂਚ ਡੇਟ ਹੈਗੀ ਆ ਅੱਜ ਜੇ 5 ਅਪ੍ਰੈਲ ਆ ਤਾਂ ਕੱਲ੍ਹ ਨੂੰ ਜਿਹੜੀ ਉਹ 6 ਆ ਸੋ ਇਸ ਦੇ ਨਾਲ ਹਰਜੋਤ ਸਿੰਘ ਜੀ ਕਾਫੀ ਮਦਦ ਜਿਹੜੀ ਡੈਫੀਨੇਟਲੀ ਆ ਉਹ ਹੋ ਸਕਦੀ ਹੈਗੀ ਆ ਅਤੇ ਤੁਸੀਂ ਵੀ ਜ਼ਰੂਰ ਆਪਣੇ ਵਿਚਾਰ ਦਿਓ ਇਕੱਲੇ ਬਿਜ਼ਨਸ ਨਹੀਂ ਆਮ ਲੋਕਾਂ ਦੇ ਲਈ ਵੀ ਦੇਖੋ ਹੁਣ 3 ਵਾਰੀ ਜਿਹੜੀ ਆ ਚੈੱਕਸ ਸਰਕਾਰ ਦੇ ਦੁਆਰਾ ਜਿਹੜੇ ਉਹ ਦਿੱਤੇ ਜਾ ਚੁੱਕੇ ਆ ਸੋ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਸਾਰਾ ਕੁਛ ਜੋ ਸਰਕਾਰ ਦੇ ਦੁਆਰਾ ਕੀਤਾ ਗਿਆ ਆ ਇਸ ਦੇ ਨਾਲ ਫਾਇਦਾ ਹੋਇਆ ਆ ਨੁਕਸਾਨ ਹੋਇਆ ਆ ਕੀ ਰਾਏ ਜਿਹੜੀ ਆ ਉਹ ਤੁਹਾਡੀ ਹੈਗੀ ਇਸ ਚੀਜ਼ ਦੇ ਪ੍ਰਤੀ ਜ਼ਰੂਰ ਜਿਹੜੀ ਉਹ ਸਾਂਝੀ ਕਰ ਸਕਦੇ ਹਾਂ ਕਾਲ ਕਰਨ ਦੇ ਲਈ ਨੰਬਰ 408-272-5200 ਤੇ ਆਓ ਵਾਰੀ ਸਿਰ ਆਪਣੇ ਜਿਹੜੇ ਕਾਲਰਸ ਆ ਉਹਨਾਂ ਨਾਲ ਗੱਲ ਕਰਦੇ ਹਾਂ ਜੁੜੇ ਹੋਏ ਨੇ ਜੀ ਆਪਣੇ ਨਾਲ ਇਸ ਮੌਕੇ ਸੁਰਿੰਦਰ ਸਿੰਘ ਗਿੱਲ ਜੀ
ਹਾਂਜੀ ਵੀਰ ਜੀ, ਮੇਰੀ ਵੱਲੋਂ ਰੇਡੀਓ USA ਦੇ ਸਾਰੇ ਪਰਿਵਾਰ ਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਤੇ ਵੀਰ ਜੀ, ਇਸ ਤਰ੍ਹਾਂ ਕਿ ਅਸੀਂ ਤੇ ਇਹੋ ਸੋਚ ਰਹੇ ਕਿ ਅਸੀਂ ਬਹੁਤ ਧੰਨਵਾਦੀ ਹਾਂ ਗੌਰਮੈਂਟ ਦੇ, ਜਿਨ੍ਹਾਂ ਨੇ ਚਲੋ ਵੱਧ ਤੋਂ ਵੱਧ ਜਿਸ ਪੱਖ ਨਾਲ ਜਿੰਨਾ ਵੀ ਹੋ ਸਕਦਾ ਸੀ ਉਹ ਕੋਸ਼ਿਸ਼ ਕਰ ਰਹੇ ਆ ਲੋਕਾਂ ਦੀ ਮਦਦ ਕਰਨ ਦੀ। ਨਹੀਂ ਤਾਂ ਅਸੀਂ ਜਿੱਥੋਂ ਆਏ ਹਾਂ ਉੱਥੇ ਦਾ ਹਾਲ ਚਾਲ ਲੋਕੀ ਥੋੜ੍ਹਾ ਜਿਹਾ ਖਿਆਲ ਕਰ ਲੈਣ ਕਿ ਉੱਥੇ ਸਾਡੇ ਲੋਕਾਂ ਦੇ ਨਾਲ, ਸਾਡੇ ਭੈਣਾਂ ਭਰਾਵਾਂ ਨਾਲ ਕੀ ਬੀਤਦੀ ਆ। ਤੇ ਦੂਸਰਾ ਇੱਕ ਹੋਰ ਹੈਗੀ ਮੇਰੀ ਵੱਲੋਂ ਇੱਕ ਬੇਨਤੀ ਹੈ, ਮੇਰੀ ਸੋਚ ਦੇ ਮੁਤਾਬਕ ਹੀ, ਕਿ ਸਾਨੂੰ ਜ਼ਰੂਰ ਥੋੜ੍ਹਾ ਜਿਹਾ ਆਪਣੀ ਜੇਬ ਦੇ ਮੁਤਾਬਕ ਹੀ ਚੱਲਣਾ ਚੰਗਾ ਹੋਏਗਾ, ਕਿਉਂਕਿ ਜਦੋਂ ਇਹ ਇਨਸਾਨ ਜੋਬ ਕਰਦਾ ਉਦੋਂ ਤਾਂ ਚਲੋ ਖੁੱਲ੍ਹਾ ਡੁੱਲਾ ਵੀ ਕਰ ਲਿਆ ਤੇ ਚੱਲ ਜਾਂਦਾ, ਪਰ ਹੁਣ ਜ਼ਰੂਰ ਆਪਣੀ ਪੋਕਟ ਦੇਖ ਕੇ ਹੀ ਚੱਲੀਏ ਤਾਂ ਜਿਹੜਾ ਜ਼ਿਆਦਾ ਬਿਹਤਰ ਹੋਏਗਾ। ਚੰਗਾ ਵੀਰ ਜੀ, ਗੌਰਮੈਂਟ ਦੇ ਅੱਗੇ ਮੈਂ ਕਹਿੰਦਾ ਵੀ ਅਸੀਂ ਧੰਨਵਾਦੀ ਹਾਂ ਕਿ ਉਹ ਜਿੰਨਾ ਹੋ ਸਕਦਾ ਉਹ ਕਰ ਰਹੇ ਆ। ਧੰਨਵਾਦ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਦੇਖੋ ਹਰਜੋਤ ਸਿੰਘ ਜੀ, ਜਿਹੜੀਆਂ ਗੌਰਮੈਂਟ ਦੀਆਂ ਇਸ ਵਾਰ ਪਾਲਿਸੀਜ਼ ਰਹੀਆਂ ਜਿਸ ਦੇ ਵਿੱਚ ਆਮ ਲੋਕਾਂ ਦੇ ਨਾਲ ਨਾਲ ਬਿਜ਼ਨਸਿਸ ਨੂੰ ਵੀ ਜਿਹੜਾ ਉਹਨਾਂ ਨੇ ਫਾਇਦਾ ਪਹੁੰਚਾਉਣ ਦੀ ਸੋਚ ਦੇ ਨਾਲ ਹੀ ਕੀਤਾ ਆ। ਹੋ ਸਕਦਾ ਆ ਵੀ ਇਸ ਦੀ ਦੁਰਵਰਤੋਂ ਵੀ ਲੋਕਾਂ ਨੇ ਕੀਤੀ। ਆਪਾਂ ਕਿੰਨੇ ਕੇਸਿਸ ਜਿਹੜੇ ਉਹ ਸੁਣੇ, ਲੋਕਾਂ ਨੇ ਮਹਿੰਗੀਆਂ ਗੱਡੀਆਂ ਲੈ ਲਈਆਂ, ਘਰ ਖਰੀਦ ਲਏ, ਹੋਰ ਕਈ ਜਿਹੜੀਆਂ ਪੁੱਠੇ ਸਿੱਧੇ ਕੰਮ ਵੀ ਜਿਹੜੇ ਕੀਤੇ, ਜਿਹੜੇ ਇਨ ਦੀ ਐਂਡ ਫੜੇ ਵੀ ਗਏ ਲੋਕ। ਸੋ ਇਹ ਉਹਨਾਂ ਲੋਕਾਂ ਦੇ ਲਈ ਜਿਹੜਾ ਸਬਕ ਵੀ ਆ ਵੀ ਭਾਈ ਜਿੱਥੇ ਫੈਡਰਲ ਮਨੀ ਇਨਵੋਲਵ ਜਦੋਂ ਜਿਹੜੀ ਉਹ ਹੋ ਜਾਂਦੀ ਆ ਤਾਂ ਜਿੱਥੇ ਕੁਛ ਜ਼ਿਆਦਾ ਇੱਦਾਂ ਹੁੰਦਾ ਵੀ ਉਹ ਧੱਕਾ ਨਹੀਂ ਕਰਨਾ ਚਾਹੀਦਾ। ਜੇ ਜ਼ਰੂਰਤਮੰਦ ਦੇ ਲਈ ਇਹ ਘੱਲਿਆ ਜਾ ਰਿਹਾ ਅਤੇ ਉਸ ਹਿਸਾਬ ਦੇ ਨਾਲ ਹੀ ਜਿਹੜੀ ਆ ਉਹ ਵਰਤੋਂ ਕਰੋ। ਤੁਸੀਂ ਟੈਕਸ ਭਰਦੇ ਹੋ, ਤੁਹਾਡੇ ਟੈਕਸ ਭਰਨ ਦੇ ਮੁਤਾਬਕ ਉਹਨਾਂ ਨੇ ਤੁਹਾਨੂੰ ਜਿਹੜੀ ਆ ਉਹ ਪੇਮੈਂਟਸ ਚੈੱਕਸ ਜਿਹੜੀਆਂ ਆ ਉਹ ਦਿੱਤੀਆਂ ਹੈਗੀਆਂ। ਬਿਜ਼ਨਸਿਸ ਦਾ ਜਿੰਨਾ ਖਰਚਾ ਹੁੰਦਾ ਸੀਗਾ ਉਹ ਤੁਸੀਂ ਸਾਰਾ ਕੁਛ ਦਿਖਾ ਕੇ ਸ਼ੋਅ ਕਰਕੇ ਉਸ ਦੇ ਹਿਸਾਬ ਦੇ ਨਾਲ ਤੁਹਾਨੂੰ ਜਿਹੜੇ ਆ ਉਹ ਲੋਨਸ ਵਗੈਰਾ ਜਿਹੜੇ ਮਿਲੇ ਆ ਕਈ। ਬਿਲਕੁਲ ਜੀ ਰਾਜਕਰਮਵੀਰ ਸਿੰਘ ਜੀ, ਪਿਛਲੇ ਸਾਲ 100 ਤੋਂ ਵੱਧ ਲੋਕ ਜਿਹੜੇ ਆ ਫਰਾਡ ਦੇ ਵਿੱਚ ਫੜੇ ਗਏ ਆ, ਜਿਨ੍ਹਾਂ ਨੇ $360 ਮਿਲੀਅਨ ਦੇ ਕਰੀਬ ਕੇਅਰਸ ਐਕਟ ਐਮਰਜੈਂਸੀ ਲੋਨ ਜਿਹੜੇ ਲਏ ਸੀ SBA ਤੋਂ। ਸੋ ਇਹਦੇ ਵਿੱਚ ਇਹ ਆ ਵੀ ਬਹੁਤ ਵਾਰ ਲੋਕ ਸੋਚਦੇ ਵੀ ਲੋਨ ਲੈ ਲੈ ਸ਼ਾਇਦ ਆਪਾਂ ਬੈਂਕਰਪਸੀ ਕਰ ਦਾਂਗੇ, ਬਚ ਜਾਾਂਗੇ, ਜਿਸ ਤਰ੍ਹਾਂ ਦੂਜੇ ਲੋਨ ਹੁੰਦੇ ਆ। ਜਿਨ੍ਹਾਂ ਨੂੰ ਲੋਨ ਮਿਲੇ ਹੈਗੇ ਆ ਉਹ ਸਾਰੇ ਤੁਹਾਡੇ ਬੈਂਕ ਅਕਾਊਂਟਸ ਨਾਲ ਕਨੈਕਟਡ ਆ, ਤੇ ਇਹ ਫੈਡਰਲ ਗਵਰਨਮੈਂਟ ਦੇ ਲੋਨ ਆ, ਇਹ ਤੋਂ ਸ਼ਿਕਾਰਾ ਨਹੀਂ ਹੋਣਾ। ਹਾਂ, ਇਹ ਗੱਲ ਬਹੁਤ ਵਧੀਆ ਜਿਸ ਤਰ੍ਹਾਂ ਸੁਰਿੰਦਰ ਸਿੰਘ ਹੁਣੀ ਦੱਸ ਕੇ ਗਏ ਆ ਵੀ ਦੇਖੋ ਕਈ ਬਿਜ਼ਨਸ ਤਾਂ ਪਰਮਾਨੈਂਟਲੀ ਬੰਦ ਹੋਣ ਜਾ ਰਹੇ ਸੀ ਜਾਂ ਬੰਦ ਹੋ ਗਏ ਆ, ਉਹਨਾਂ ਲਈ ਕਿੰਨੀ ਹੈਲਪ ਹੈਗੀ ਆ। ਜਿਹੜੇ ਮੁਲਕ ਤੋਂ ਅਸੀਂ ਆਏ ਆ ਉੱਥੇ ਦੇਖ ਲਓ ਵੀ ਲੋਕ ਰੋਟੀ ਨੂੰ ਵੀ ਤਰਸਦੇ ਸੀ ਵਿਚਾਰੇ, ਕਿੰਨੇ ਕਿੰਨੇ ਮੀਲ ਤੁਰ ਕੇ ਜਿਹੜੇ ਘਰਾਂ 'ਚ ਆਪਣੇ ਗਏ ਹੈਗੇ ਆ ਕਰੋਨਾ ਵਾਇਰਸ ਦੇ ਦੌਰਾਨ। ਤੇ ਅੱਜ ਵੀ ਜਿਹੜੀ ਨਵੀਂ ਖਬਰ ਆਈ ਆ ਵੀ ਇੰਡੀਆ 'ਚ 1 ਲੱਖ ਦੇ ਕਰੀਬ ਕੱਲ ਇੱਕ ਦਿਨ 'ਚ ਜਿਹੜਾ ਕੇਸ ਕਰੋਨਾ ਵਾਇਰਸ ਪੋਜ਼ਿਟਿਵ ਆਇਆ। ਸੋ ਇਸੇ ਤਰ੍ਹਾਂ ਅਨਪਲਾਇਮੈਂਟ ਵੀ ਕੈਲੀਫੋਰਨੀਆ ਦੇ ਵਿੱਚ ਕਿੰਨਾ ਫਰਾਡ ਹੋਇਆ, ਪਰ ਸਟਿਲ ਜਿਹੜੀ ਗਵਰਨਮੈਂਟ ਆ ਬਹੁਤ ਸਪੋਰਟ ਕਰ ਰਹੀ ਹੈਗੀ ਆ। ਹੁਣ ਜਿਹੜੇ ਆ ਉਹਦੀਆਂ ਮੈਂ ਦੇਖ ਰਿਹਾ ਸੀ ਵੀ ਨਵੀਂ ਐਪਲੀਕੇਸ਼ਨਸ ਦੇ ਲਈ ਉਹ ਹੁਣ ਤੁਹਾਨੂੰ ਫੋਟੋ ਜਿਹੜੀ ਆ ਆਪਣੀ ਅਪਲੋਡ ਕਰਨੀ ਪੈਂਦੀ ਆ ਫੋਨ ਦੇ ਥਰੂ, ਵੀ ਮੇਕ ਸ਼ੋਰ ਕਰ ਲੈ ਵੀ ਹਾਂ ਬੰਦਾ ਇਹੀ ਹੈਗਾ। ਨਹੀਂ ਤਾਂ ਪਹਿਲਾਂ ਕਈ ਜੇਲ੍ਹਾਂ 'ਚ ਬੈਠੇ ਵੀ ਜਿਹੜੀ ਅਨਪਲਾਇਮੈਂਟ ਲੈ ਗਏ ਜੀ। ਜੀ ਬਿਲਕੁਲ। ਅਤੇ ਸਰੋਤਿਓ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ 408 272 5200 4082725200। ਸਤਨਾਮ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਇਹ ਪੁੱਛਣਾ ਸੀ ਵੀ ਨਾ ਮੇਰੀ ਉਮਰ ਹੈਗੀ ਆ 75 ਸਾਲ ਦੀ ਨਾ। 75 ਜੀ। ਤਾਂ ਮੈਨੂੰ ਅਜੇ ਤੱਕ ਪੈਸੇ ਨਹੀਂ ਆਏ ਹੈਗੇ ਤੇ ਨਾ ਮੇਰੀ ਪੋਤੀਆਂ ਨੂੰ ਪੈਸੇ ਆਏ ਆ, ਉਹ ਵੀ 21 ਸਾਲ ਦੇ ਆ ਨਿਆਣੇ। ਉਹਨਾਂ ਨੂੰ ਕਲੇਮ ਕਰਦੇ ਹੋਣੇ ਜੀ, ਤੁਹਾਡੇ ਜਿਹੜੇ ਨਿਆਣੇ ਹੈਗੇ ਆ ਟੈਕਸ ਦੇ ਉੱਤੇ ਕਲੇਮ ਕਰਦੇ ਆ? ਟੈਕਸ ਭਰਦੇ? ਹਾਂਜੀ ਨਹੀਂ ਇਹ ਭਰਦੇ ਆ, ਉਹਨਾਂ ਨੂੰ ਕਲੇਮ ਕਰਦੇ ਆ ਜੇ ਤੁਹਾਨੂੰ ਵੀ ਉਹ ਕਲੇਮ ਕਰਦੇ। ਜੇ ਤੁਸੀਂ ਇੰਡੀਵਿਜੂਅਲ ਕਦੇ ਟੈਕਸ ਆਪਣਾ ਸੈਪਰੇਟ ਭਰਦੇ ਆ, ਚਾਹੇ ਜ਼ੀਰੋ ਕਰਕੇ ਭਰਦੇ, ਫਿਰ ਤੁਹਾਨੂੰ ਪੈਸੇ ਆਣੇ ਆ। ਜੇ ਤੁਹਾਨੂੰ ਉਹਨਾਂ ਨੇ ਕਲੇਮ ਕਰ ਲਿਆ ਸੋ ਆਲਰੇਡੀ ਗਵਰਨਮੈਂਟ ਤੋਂ ਕ੍ਰੈਡਿਟ ਲੈ ਰਹੇ ਹੈਗੇ ਤੁਹਾਡਾ। ਸੋ ਬੱਚਿਆਂ ਦਾ ਇੱਦਾਂ ਆ ਵੀ ਜੇ ਤਾਂ 18 ਤੋਂ ਥੱਲੇ ਆ ਉਹਨਾਂ ਦੇ ਲਈ ਚੈੱਕ ਹੋਣੇ ਸੀ, ਜਿੱਦਾਂ ਤੁਸੀਂ ਕਿਹਾ ਵੀ ਤੁਹਾਡੀਆਂ ਜਿਹੜੇ ਪੋਤੇ ਪੋਤੀਆਂ 21 ਸਾਲ 'ਤੇ ਆ, ਸੋ ਉਹਨਾਂ ਦੇ ਲਈ ਇੱਦਾਂ ਨਹੀਂ ਉਹਨਾਂ ਨੂੰ ਚੈੱਕ ਆਉਣਾ। ਇਹ ਉਹਨਾਂ ਨੇ ਪਹਿਲਾਂ ਹੀ ਕਲੀਅਰ ਜਿਹੜਾ ਉਹ ਕੀਤਾ ਸੀ 18ਵੇਂ, ਉਹਨਾਂ ਨੂੰ ਆਪਣਾ ਟੈਕਸ ਫਾਈਲ ਕਰਨਾ ਪੈਣਾ। ਜੇ ਉਹ ਕੰਮ ਕਰਦੇ ਤਾਂ ਉਹਨਾਂ ਨੂੰ ਇੰਡੀਵਿਜੂਅਲ ਕਰਦੇ ਤਾਂ ਉਸ ਹਿਸਾਬ ਦੇ ਨਾਲ ਜਿਹੜਾ ਉਹ ਮਿਲਣਾ ਸੀਗਾ। ਸੋ ਇੱਕ ਆਪਾਂ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਇਹੀ ਬੇਨਤੀ ਜਿਹੜੀ ਹਰਜੋਤ ਸਿੰਘ ਜੀ ਕਰਨਾ ਚਾਹੁੰਦੇ ਆ ਵੀ ਜਿਨ੍ਹਾਂ ਨੂੰ ਇੱਦਾਂ ਲੱਗ ਰਿਹਾ ਹੈ ਵੀ ਇੱਦਾਂ ਹੋਇਆ ਆ, ਹੁਣ ਦੇਖੋ ਇਸ ਸਾਲ ਟੈਕਸ ਭਰਨ ਦੇ ਲਈ ਸਰਕਾਰ ਨੇ IRS ਨੇ ਹੁਣ ਇਹ ਵੀ ਛੋਟ ਦਿੱਤੀ ਹੈ ਵੀ ਜੇ ਤੁਹਾਡੇ ਬਣਦੇ ਸੀਗੇ ਪਿਛਲੇ ਜਿਹੜੇ ਚੈੱਕ ਬਣਦੇ ਸੀ ਤੁਹਾਨੂੰ ਮਿਲੇ ਨਹੀਂ ਸਮਹਾਓ
ਕਿਤੇ ਨਾ ਕਿਤੇ ਜਿਹੜੇ ਉਹ ਮਿਸ ਹੋ ਗਏ, ਤੇ ਤੁਹਾਨੂੰ ਉਹ ਜਿਹੜਾ ਟੈਕਸ ਕ੍ਰੈਡਿਟ ਆ ਇਸ ਸਾਲ ਜਦੋਂ ਤੁਸੀਂ ਭਰਨਾ ਆ ਉਹ ਤੁਹਾਨੂੰ ਜਿਹੜਾ ਉਹ ਮਿਲ ਜਾਣਾ ਆ। ਸੋ ਇਹ ਜਿਹੜਾ ਜ਼ਰੂਰ ਰੱਖਿਓ ਵੀ ਜਿਹਦੇ ਥਰੂ ਤੁਸੀਂ ਟੈਕਸ ਭਰਨਾ ਆ ਉਹਦੇ ਨਾਲ ਉਹਨੂੰ ਕਲੀਅਰਲੀ ਸਾਰਾ ਕੁਛ ਜਿਹੜਾ ਉਹ ਦੱਸੋ ਵੀ ਕਿੱਦਾਂ ਆ। ਜਿੱਦਾਂ ਇਹ ਬਜ਼ੁਰਗ ਸਾਨੂੰ ਦੱਸ ਰਹੇ ਸੀਗੇ ਵੀ ਇਹਨਾਂ ਦੇ ਚੈੱਕ ਜਿਹੜਾ ਉਹ ਨਹੀਂ ਆਇਆ, ਅਤੇ ਜੇ ਇਹਨਾਂ ਦੇ ਬੱਚੇ ਇਹਨਾਂ ਨੂੰ ਆਲਰੇਡੀ ਟੈਕਸ ਦੇ ਵਿੱਚ ਉਹ ਦਿਖਾ ਰਹੇ ਆ, ਤੁਸੀਂ ਉਹਨਾਂ ਦੇ ਉੱਤੇ ਡਿਪੈਂਡੈਂਟ ਸ਼ੋ ਉਹ ਤੁਹਾਨੂੰ ਕਰ ਰਹੇ ਆ, ਤਾਂ ਉਹਦਾ ਟੈਕਸ ਕ੍ਰੈਡਿਟ ਆਲਰੇਡੀ ਤੁਹਾਨੂੰ ਜਿਹੜਾ ਸਰਕਾਰ ਆ ਉਹ ਦੇ ਰਹੀ ਸੀ। ਪਰ ਫਿਰ ਵੀ ਬਿਹਤਰ ਤੁਹਾਨੂੰ ਜਿਹੜਾ ਇਸ ਦਾ ਜਿਹੜਾ ਆਨਸਰ ਆ, ਉੱਤਰ ਆ, ਉਹ ਤੁਹਾਨੂੰ ਜਿਹੜੇ ਆ ਉਹੀ ਤੁਹਾਡੇ CPA ਟੈਕਸ ਭਰਨ ਵਾਲੇ ਹੀ ਦੇ ਸਕਦੇ ਹੈਗੇ ਨੇ। ਅਤੇ ਜ਼ਰੂਰ ਕਾਲ ਕਰ ਸਕਦੇ ਹੋ 408-272 5200 'ਤੇ। ਬਿਲਕੁਲ। ਸੋ ਰਾਜਕਨਵੀਰ ਸਿੰਘ ਜੀ, ਜੇ ਫਰਾਡ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੂੰ 1.3 ਮਿਲੀਅਨ ਜਿਹੜੀਆਂ ਕੰਪਲੇਨਸ ਆਈਆਂ ਸੀਆਂ EIDL ਫਰਾਡ ਤੇ ਜਿਹੜੇ PPP ਦੇ ਲੋਨ ਦੇ ਸੰਬੰਧ ਦੇ ਵਿੱਚ। 1.5 ਲੱਖ ਦੇ ਕਰੀਬ ਜਿਹੜੀਆਂ ਹੌਟਲਾਈਨ ਕੰਪਲੇਨਸ ਆਈਆਂ ਵੀ ਜਿੱਥੇ PPP ਜਾਂ EIDL ਦਾ ਜਿਹੜਾ ਫਰਾਡ ਹੋਇਆ ਹੈਗਾ ਆ। ਇਹ SVA ਜਨਰਲ ਇੰਸਪੈਕਟਰ ਜਿਹੜਾ ਆ ਉਹਨਾਂ ਨੇ ਇਹ ਕਿਹਾ ਵੀ 20,000% ਜਿਹੜਾ ਇਨਕਰੀਜ਼ ਹੋਇਆ ਕੰਪਲੇਨ ਦੇ ਵਿੱਚ। 41,000 ਦੇ ਕਰੀਬ ਜਿਹੜੀਆਂ ਸਸਪੀਸ਼ੀਅਸ ਐਕਟੀਵਿਟੀ ਜਿਹੜੇ ਅਕਾਊਂਟਸ ਆ ਉਹ ਬੈਂਕਾਂ ਨੇ ਸਿਰਫ ਮਈ ਤੋਂ ਲੈ ਕੇ ਅਕਤੂਬਰ 2020 ਤੱਕ ਜਿਹੜੀ ਆ ਉਹ ਫੈਡਰਲ ਗਵਰਨਮੈਂਟ ਨੂੰ ਰਿਪੋਰਟ ਕੀਤੇ ਹੈਗੇ ਆ। ਸੋ ਇਹਦੇ 'ਚ ਬਹੁਤ ਕੁਛ ਉਹ ਚੈੱਕ ਕਰਦੇ ਆ, ਕਿਹੜੀਆਂ ਈਮੇਲਸ ਹੈਗੀਆਂ, ਕਿਹੜਾ ਤੁਹਾਡਾ ਕੰਪਿਊਟਰ ਦਾ IP ਐਡਰੈਸ ਆ, ਕਿੱਥੋਂ ਤੁਸੀਂ ਅਪਲਾਈ ਕੀਤਾ, ਇਹ ਸਾਰਾ ਕੁਛ ਜਿਹੜਾ ਆ ਉਹਦੇ ਵਿੱਚ ਚੈੱਕ ਹੁੰਦਾ ਹੈਗਾ ਆ ਜੀ। ਤੇ ਇਸੇ ਤਰ੍ਹਾਂ ਆਇਡੈਂਟੀ ਥੈਫਟ ਜਿਹੜੀ ਆ $3.2 ਬਿਲੀਅਨ ਦੇ ਕਰੀਬ ਜਿਹੜੀ ਹੋਈ ਹੈਗੀ ਆ। $3.6 ਬਿਲੀਅਨ ਜਿਹੜਾ ਟ੍ਰੇਜਰੀ ਡਿਪਾਰਟਮੈਂਟ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਦੇ ਨਾਲ ਬੋਰੋ ਹੋਇਆ ਹੈਗਾ। ਤੇ ਕਹਿੰਦੇ ਵੀ ਫਰਾਡ ਜਿਹੜਾ ਕਾਫੀ ਵੱਡਾ ਹੋਇਆ, ਪਰ ਹੁਣ ਉਹਨੂੰ ਜਿਹੜਾ ਆ ਡਿਪਾਰਟਮੈਂਟ ਆਫ ਜਸਟਿਸ ਆ ਪੂਰੇ ਜਿਹੜੇ ਆਪਣੇ ਜ਼ੋਰ ਸ਼ੋਰ ਦੇ ਨਾਲ ਇਨਵੈਸਟੀਗੇਟ ਕਰ ਰਹੀ ਹੈਗੀ ਆ। 470 ਲੋਕ ਪਬਲਿਕਲੀ ਚਾਰਜ ਕੀਤੇ ਗਏ ਸੀ ਤੇ $569 ਮਿਲੀਅਨ ਜਿਹੜਾ ਲੋਕਾਂ ਨੇ ਫਰਾਡ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ। ਬਿਲਕੁਲ। ਅਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਦਲਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦਲਬੀਰ ਸਿੰਘ ਬੋਲ ਰਹੇ ਜੀ। ਮੈਂ ਸਾਨੂੰ ਪਿਛਲੇ ਸਾਲ ਆਇਆ ਸੀ, 6 ਸਾਲ ਵੀ ਆਇਆ ਸੀ, 12 ਸਾਲ ਵੀ ਆਇਆ ਸੀ, ਇਸ ਸਾਲ ਨਹੀਂ ਆਏ ਸਾਡੇ ਅੱਗੇ ਬੈਂਕ 'ਚ ਆ ਗਏ ਸੀ, ਇਸ ਵਾਰ ਆਏ ਨਹੀਂ ਪੈਸੇ। ਪਿਛਲੀ ਵਾਰੀ ਜਿਹੜਾ ਹਰਜੋਤ ਸਿੰਘ ਜੀ, ਆਈ ਥਿੰਕ ਬਹੁਤ ਸਾਰੇ ਆਪਣੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਇਸ ਵਾਰ ਜਿਹੜੀ ਸਵਾਲ ਤਕਰੀਬਨ ਸੇਮ ਹੀ ਆ। ਪਿਛਲੀ ਵਾਰੀ ਜਦੋਂ ਆਪਾਂ ਪਹਿਲੀ ਵਾਰੀ 1200 ਜਾਂ 600 ਜਦੋਂ ਮਿਲਿਆ ਸੀ, ਉਦੋਂ ਉਹਨਾਂ ਨੇ ਇੱਕ 0 ਟੈਕਸ ਕਰਕੇ ਜਿਹੜਾ ਨੌਨ ਫਾਈਲਰਸ ਦੇ ਲਈ ਭਰਨ ਦੇ ਲਈ ਆਖਿਆ ਸੀ। ਮੇ ਬੀ ਇਸ ਵਾਰ ਵੀ ਉੱਦਾਂ ਹੀ ਜਿਹੜਾ ਕੁਛ IRS ਦੇ ਉੱਤੇ ਕਰਨਾ ਸੀਗਾ, ਜਿਹੜਾ ਤੁਸੀਂ ਕਰਨ ਦੇ ਵਿੱਚ ਅਜੇ ਤੱਕ ਰਹਿ ਗਏ ਆ, ਜਿਸ ਕਰਕੇ ਨਹੀਂ ਆਏ। ਟੈਕਸ ਵਾਲੇ ਨਾਲ ਗੱਲ ਕਰੋ। ਹਾਂਜੀ, ਉਹ ਟੈਕਸ ਵਾਲੇ ਜਿਹੜੇ ਆ ਨਾ ਅੱਜ ਕੱਲ੍ਹ ਜਿਹੜੇ ਟੈਕਸ ਫਾਈਲ ਕਰਦੇ ਆ ਉਹ ਜਿਹੜਾ ਚੈੱਕ ਕਰ ਸਕਦੇ ਹੈਗੇ ਆ, ਤੁਹਾਨੂੰ ਫਾਈਲ ਕਰ ਸਕਦੇ ਤੁਹਾਡਾ ਫਾਰਮ ਪਈ ਸਾਨੂੰ ਆਇਆ ਨਹੀਂ, ਤੇ ਫਿਰ ਉਹ IRS ਜਿਹੜੀ ਆ ਕਨਫਰਮ ਕਰ ਦੂਗੀ ਵੀ ਤੁਹਾਨੂੰ ਚਲੇ ਗਿਆ, ਨਹੀਂ ਤਾਂ ਉਹ ਕ੍ਰੈਡਿਟ ਦੇ ਦਿੰਦੇ ਆ। ਹਾਂਜੀ ਜੀ। ਤੇ ਇੱਕ ਇਹ ਵੀ ਚੀਜ਼ ਆ, ਤੇ ਬਾਕੀ ਇਸ ਵਾਰ ਹੋ ਸਕਦਾ ਹੈ ਵੀ ਸਮਹਾਉ ਉਹਨਾਂ ਕੋਲ ਇਨਫੋਰਮੇਸ਼ਨ ਮਿਸ ਹੋ ਗਈ ਹੋਵੇ ਜਾਂ ਕੁਛ ਹੋਇਆ ਹੋਵੇ, ਜਿਹਦੇ ਕਰਕੇ ਤੁਹਾਨੂੰ ਜਿਹੜਾ ਉਹਨਾਂ ਨੇ ਚੈੱਕ ਜਿਹੜਾ ਬਾਈ ਮੇਲ ਜਿਹੜਾ ਉਹ ਘੱਲਣਾ ਹੋਵੇ ਜਾਂ ਡੈਬਿਟ ਕਾਰਡ ਦੇ ਰੂਪ ਦੇ ਵਿੱਚ। ਸੋ ਉਸ ਚੀਜ਼ ਦੇ ਉੱਤੇ ਵੀ ਜਿਹੜਾ ਜ਼ਰੂਰ ਆ ਤੁਸੀਂ ਜਿਹੜਾ ਉਹ ਦੇਖ ਕੇ ਰੱਖਿਓ ਵੀ ਉੱਧਰ ਵੀ ਜਿਹੜੀ ਤੁਹਾਨੂੰ ਜਿਹੜਾ ਉਹ ਦੇਖਣਾ ਪਊਗਾ। ਪਿਛਲੇ ਵੀ ਬਹੁਤ ਸਾਰੇ ਲੋਕਾਂ ਦੀਆਂ ਚਿੱਠੀਆਂ ਇੱਦਾਂ ਹੀ ਜਿਹੜੀਆਂ ਉਹ ਖਰਾਬ ਉਹਨਾਂ ਨੇ ਕਰ ਲਈਆਂ ਸੀ, ਉਦੋਂ ਉਹਨਾਂ ਨੂੰ ਪਤਾ ਨਹੀਂ ਸੀ ਲੱਗਾ ਜੀ। ਬਿਲਕੁਲ। ਜੀ। ਤੇ ਆਪਣੇ ਅਗਲੇ ਕਾਲਰ ਜੁੜੇ ਨੇ ਜੀ, ਗੁਰਮੋਹਨ ਜੀ। ਜੀ ਗੁਰਮੋਹਨ ਸਿੰਘ ਜੀ। ਹਾਂਜੀ, ਮੇਰਾ ਇਹ ਸਵਾਲ ਸੀ ਵੀ ਪਹਿਲਾਂ 1200 ਮੇਰੇ ਚੈੱਕ ਮੇਰਾ ਹੀ ਆਇਆ ਸੀ, ਤੇ 600 ਜਿਹੜਾ ਕਾਰਡ ਵਿੱਚ ਆ, ਤੇ ਹੁਣ ਵਾਲਾ ਜਿਹੜਾ ਉਹ ਨਹੀਂ ਕਿਤੇ ਸ਼ੋ ਹੋਇਆ, ਉਹਦੇ ਬਾਰੇ ਪੁੱਛਣਾ ਸੀ ਜੀ। ਉਹੀ ਜਿੱਦਾਂ ਪਹਿਲਾਂ ਵੀ ਹੁਣੇ ਦੱਸ ਟੈਕਸ ਫਾਈਲ ਕਰੋਗੇ ਨਾ, ਉਹਦੇ ਵਿੱਚ ਇਸ ਸਾਲ ਦਾ ਟੈਕਸ ਫਾਈਲ ਕਰਤਾ ਕਿ ਨਹੀਂ? ਨਹੀਂ, ਅਜੇ ਨਹੀਂ ਕੀਤਾ। ਹਾਂਜੀ, ਜਦੋਂ ਟੈਕਸ ਫਾਈਲ ਕਰਨੇ ਨਾ, ਤੁਹਾਡੇ ਟੈਕਸ ਵਾਲਿਆਂ ਨੂੰ ਜ਼ਿਆਦਾ ਨੌਲੇਜ ਆ, ਉਹ ਵਿੱਚ ਭਰ ਸਕਦੇ ਵੀ ਤੁਹਾਡਾ ਟੈਕਸ ਉਹ ਨਹੀਂ ਆਇਆ,
ਫਿਰ ਉਹ ਕਨਫਰਮ ਹੋ ਜਾਣਾ ਵੀ ਤੁਹਾਨੂੰ ਮੇਲ ਕੀਤਾ ਜਾਂ ਨਹੀਂ। ਵੈਸੇ ਗੈਟ ਮਾਈ ਪੇਮੈਂਟ ਤੇ ਜਾ ਕੇ ਨਾ ਤੁਸੀਂ ਆਪਣਾ ਡੇਟ ਆਫ ਬਰਥ, ਸੋਸ਼ਲ ਸਿਕਿਉਰਿਟੀ ਐਡਰੈਸ ਪਾ ਕੇ ਚੈੱਕ ਕਰ ਸਕਦੇ ਹੋ ਵੀ ਉਹਨੇ ਤੁਹਾਨੂੰ ਮੇਲ ਕੀਤਾ ਜਾਂ ਨਹੀਂ। ਕਈ ਵਾਰੀ ਐਰਰ ਆ ਜਾਂਦੀ ਆ, ਸੋ ਉੱਥੇ ਚੈੱਕ ਕਰ। ਜੇ ਤੁਹਾਨੂੰ ਪਹਿਲੀ ਵਾਰੀ ਮਿਲੇ ਆ ਤਾਂ ਹੁਣ ਵੀ ਜ਼ਰੂਰ ਮਿਲਣੇ ਹੈਗੇ ਆ ਜੀ। ਇੱਕ ਜਿਹੜੀ ਆਪਾਂ ਸਰੋਤਿਆਂ ਨੂੰ ਦੱਸ ਜਾਈਏ ਵੀ ਅੱਜ ਦਾ ਪ੍ਰੋਗਰਾਮ ਇਹ ਨਹੀਂ ਆ ਵੀ ਤੁਹਾਨੂੰ ਚੈੱਕ ਮਿਲਿਆ ਆ, ਉਹਨਾਂ ਨੇ ਘੱਲਿਆ ਨਹੀਂ ਆ, ਇਹ ਆ ਉਹ ਨਹੀਂ ਅਸੀਂ ਤੁਹਾਨੂੰ ਪੁੱਛ ਰਹੇ। ਉਹਦੀ ਜਾਣਕਾਰੀ ਤੁਹਾਨੂੰ ਖੁਦ ਹੀ ਜਿਹੜੀ ਆ ਉਹ ਲੈਣੀ ਪੈਣੀ ਆ। ਅਸੀਂ ਤੁਹਾਨੂੰ ਇਹ ਪੁੱਛਦੇ ਹਾਂ ਵੀ ਤੁਹਾਡੇ ਵਿਚਾਰ ਕੀ ਆ, ਵੀ ਕੀ ਸਰਕਾਰ ਨੇ ਠੀਕ ਕੀਤਾ, ਗਲਤ ਕੀਤਾ, ਬਿਜ਼ਨਸ ਵਾਲਿਆਂ ਦੇ ਲਈ ਉਹਨਾਂ ਨੂੰ ਕੋਈ ਫਾਇਦਾ ਹੋਇਆ, ਨੁਕਸਾਨ ਹੋਇਆ। ਸੋ ਰਾਈਟ ਨਾਓ ਇਹ ਨਹੀਂ ਆ ਵੀ ਅਸੀਂ ਤੁਹਾਨੂੰ ਗੈਟ ਮਾਈ ਪੇਮੈਂਟ ਤੋਂ ਜਿਹੜੀ ਇਨਫੋਰਮੇਸ਼ਨ ਜਿਹੜੀ ਉਹ ਦਈਏ। ਉਹਦੇ ਲਈ ਮੁਸ਼ੱਕਤ ਤੁਹਾਨੂੰ ਖੁਦ ਹੀ ਕਰਨੀ ਪੈਣੀ ਆ, ਜਾਂ ਜਿਹਨੂੰ ਤੁਸੀਂ ਡਾਲਰ ਦੇ ਕੇ ਟੈਕਸ ਭਰਾਉਂਦੇ ਹੋ ਉਹਨਾਂ ਤੋਂ ਜਿਹੜੀ ਇਸ ਚੀਜ਼ ਦੀ ਜਿਹੜੀ ਉਹ ਮਦਦ ਤੁਸੀਂ ਲਓ। ਬਾਕੀ ਘਰਾਂ ਦੇ ਵਿੱਚ ਜਿਹੜੇ ਕਾਫੀ ਜਿੱਦਾਂ ਬਜ਼ੁਰਗ ਆ, ਕੋਈ ਨਾ ਕੋਈ ਨਿਆਣਾ ਹੁੰਦਾ ਹੈ ਜਾਂ ਕੁਛ ਹੈਗਾ ਆ, ਉਹਨਾਂ ਨੂੰ ਵੀ ਕਹੋ ਭਾਈ ਮੇਰੇ ਲਈ ਜਿਹੜੀ ਇਨਫੋਰਮੇਸ਼ਨ ਆ ਉਹ ਚੈੱਕ ਕਰ। ਸੋ ਆਪਾਂ ਤਾਂ ਜੋ ਗੌਰਮੈਂਟ ਇਨਫੋਰਮੇਸ਼ਨ ਦੇ ਰਹੀ ਆ, ਇੰਨੇ ਬੈਨੀਫਿਟ ਦੇ ਰਹੀ ਆ, ਉਹ ਆਪਾਂ ਜਿੰਨੇ ਸਾਡੇ ਸਰੋਤੇ ਆ ਉਹਨਾਂ ਤੱਕ ਪਹੁੰਚਾਉਣੇ ਹੈਗੇ ਆ। ਕੀ ਹੁੰਦਾ ਵੀ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ। ਬਹੁਤ ਵਾਰੀ ਜਿਹੜੇ ਆਪਣੇ 'ਚ ਜੈਲਸੀ ਫੈਕਟਰ ਵੀ ਬਹੁਤ ਆ ਪੰਜਾਬੀਆਂ 'ਚ ਤਾਂ ਖਾਸ ਕਰਕੇ ਆ। ਤੁਹਾਨੂੰ ਪਤਾ ਹੀ ਆ ਵੀ ਜੇ ਇੱਕ ਜਾਣੇ ਨੂੰ ਮਿਲ ਜਾਣ ਦੂਜੇ ਨੂੰ ਦੱਸ ਕੇ ਰਾਜੀ ਨਹੀਂ ਹੁੰਦਾ ਵੀ ਮੈਨੂੰ ਕੀ ਮਿਲਿਆ ਹੈਗਾ, ਜਾਂ ਤੁਸੀਂ ਵੀ ਅਪਲਾਈ ਕਰ ਸਕਦੇ ਆ। ਸੋ ਆਪਾਂ ਤੁਹਾਡਾ ਜਿਹੜਾ ਪੰਜਾਬੀ ਰੇਡੀਓ USA ਤੁਹਾਡਾ ਆਪਣਾ ਰੇਡੀਓ ਆ, ਆਪਣੀ ਜਿਹੜੀ ਕੌਮ ਆ, ਆਪਣੇ ਪੰਜਾਬੀ ਭੈਣ ਭਰਾ ਆ, ਕਿਤੇ ਵੀ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਹੈਲਪ ਹੁੰਦੀ ਹੋਵੇ ਸਾਨੂੰ ਪਤਾ ਲੱਗ ਜਾਏ, ਅਸੀਂ ਰਾਈਟ ਵੇ ਜਿਹੜਾ ਰੇਡੀਓ ਤੇ ਦੱਸਦੇ ਹਾਂ ਤਾਂ ਕਿ ਜਿਹੜੇ ਸਾਡੇ ਸਾਰੇ ਭੈਣ ਭਰਾ ਆ ਉਹ ਇਹਦਾ ਫਾਇਦਾ ਲੈ ਸਕਣ ਜੀ। ਤਾਂ ਇਹ ਦੇਖੋ ਜਿਹੜੀਆਂ ਇਹ ਤੁਹਾਨੂੰ ਜਿਹੜੀਆਂ ਪੇਮੈਂਟਸ ਮਿਲਦੀਆਂ ਆ, ਘੱਟੋ ਘੱਟ ਤੁਹਾਡੇ ਕੋਲ 2019 ਦਾ ਟੈਕਸ ਭਰਿਆ ਹੋਣਾ ਚਾਹੀਦਾ ਹੈ। ਇਹ ਵੀ ਜਿਹੜਾ ਉਹ ਜ਼ਰੂਰੀ ਆ। ਉਹਨਾਂ ਨੇ ਜਿਹੜੀ ਤੁਹਾਡੀ ਬੈਂਕ ਦੀ ਕ੍ਰੈਡਿਟ ਦੀ ਇਨਫੋਰਮੇਸ਼ਨ ਆ ਅਕਾਊਂਟ ਦੀ, ਉਹ 2019 ਜਾਂ 2020 ਦੇ ਟੈਕਸ ਰਿਟਰਨ ਤੋਂ ਹੀ ਦੇਖ ਕੇ ਜਿਹੜੀ ਉਹ ਕਰਨੀ ਆ, ਕਿਉਂਕਿ ਹੁਣ ਇਹ 2021 ਸੰਨ ਚੱਲ ਰਿਹਾ। ਸੋ ਉਹਨਾਂ ਨੇ ਪਿਛਲੇ ਸਾਲ ਦਾ ਲੇਟੈਸਟ ਆ ਅਤੇ ਉਹਨਾਂ ਨੇ ਇੱਕ ਖੁੱਲ੍ਹ ਜਿੱਦਾਂ ਪਹਿਲੋਂ ਦੀ ਦਿੱਤੀ ਸੀ 2020 ਦੇ ਵਿੱਚ ਕਿਹਾ ਸੀ ਵੀ ਜਿਨ੍ਹਾਂ ਨੇ 2018 ਤੱਕ ਦਾ ਭਰਿਆ ਆ ਉਹ ਵਾਲਿਆਂ ਨੂੰ ਵੀ ਉਹਨਾਂ ਨੇ ਦੇਤੀਆਂ ਸੀ, ਅਤੇ ਇਸ ਵਾਰ ਇਹਨਾਂ ਨੇ 2019 ਤੱਕ ਵਾਲਿਆਂ ਨੂੰ ਜਿਹੜਾ ਉਹ ਕੀਤਾ ਹੋਇਆ ਵੀ ਤੁਸੀਂ ਐਟਲੀਸਟ ਉਹ ਜਿਹੜਾ ਟੈਕਸ ਆ ਤੁਹਾਡਾ ਭਰਿਆ ਹੋਇਆ ਹੋਣਾ ਚਾਹੀਦਾ ਹੈਗਾ ਆ ਜੀ। ਅਤੇ ਸਮਾਂ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਬਹੁਤ ਸਾਰੇ ਲੋਕ ਇਹ ਵੀ ਕਹਿਣਗੇ ਵੀ ਸਰਕਾਰ ਨੇ ਘੱਟ ਕੀਤਾ, ਬਹੁਤ ਸਾਰੇ ਲੋਕ ਕਹਿਣਗੇ ਵੀ ਸਰਕਾਰ ਨੇ ਬਹੁਤ ਜ਼ਿਆਦਾ ਵੀ ਜਿਹੜਾ ਉਹ ਕਰ ਦਿੱਤਾ। ਪਰ ਆਈ ਥਿੰਕ ਇਟਸ ਅ ਵੈਰੀ ਫਾਈਨ ਬੈਲੈਂਸ। ਜਿਹੜਾ ਵੀ ਕੀਤਾ ਆ ਅਸੀਂ ਉਸ ਚੀਜ਼ ਦੇ ਲਈ, ਜਿੱਦਾਂ ਸੁਰਿੰਦਰ ਸਿੰਘ ਹੁਣੀ ਵੀ ਕਹਿ ਕੇ ਗਏ ਵੀ ਆਪਾਂ ਖੁਸ਼ਗੁਜ਼ਾਰ ਆ ਵੀ ਫਿਰ ਵੀ ਸਰਕਾਰ ਨੇ ਇੰਨਾ ਕੁ ਤਾਂ ਜਿਹੜੀ ਆ ਕੋਸ਼ਿਸ਼ ਜਿਹੜੀ ਉਹ ਕੀਤੀ ਹੈਗੀ ਆ। ਬਹੁਤ ਵਾਰੀ ਲੋਕ ਅਜਿਹੇ ਮੁਲਕਾਂ ਦੇ ਨਾਲ ਤੁਲਨਾ ਜਿਹੜੀ ਕਰ ਲੈਂਦੀ ਆ ਜਿਨ੍ਹਾਂ ਦੀ ਪਾਪੂਲੇਸ਼ਨ ਬਹੁਤ ਘੱਟ ਹੁੰਦੀ ਆ, ਜਿਹੜੀ ਆ ਇਸ ਜਿਹੜੇ ਮੁਲਕ ਦੇ ਮੁਕਾਬਲੇ ਉਹਦੇ ਨਾਲ ਤੁਲਨਾ ਕਰਨੀ ਕਈ ਵਾਰੀ ਜਾਇਜ਼ ਜੀ ਵੀ ਜਿਹੜੀ ਉਹ ਲੱਗਦੀ ਨਹੀਂ। ਹਾਂ ਕਰਨੀ ਚਾਹੀਦੀ, ਇਹੀ ਨਹੀਂ ਕਹਿੰਦੇ ਵੀ ਤੁਲਨਾ ਨਾ ਕਰੋ, ਤੁਹਾਡੇ ਆਪਣੇ ਵਿਚਾਰ ਨੇ, ਠੀਕ ਆ ਵੀ ਵੱਧ ਕਰਨਾ ਚਾਹੀਦਾ ਸੀ ਜਾਂ ਘੱਟ ਕਰਨਾ ਚਾਹੀਦਾ ਸੀ, ਹਰ ਇੱਕ ਦੇ ਆਪੋ ਆਪਣੇ ਜਿਹੜੇ ਵਿਚਾਰ ਆ। ਪਰ ਇਹ ਵੀ ਆਪਾਂ ਨੂੰ ਸੰਤੁਸ਼ਟੀ ਵੀ ਨਾਲ ਦੇ ਨਾਲ ਜਿਹੜੀ ਉਹ ਰੱਖਣੀ ਚਾਹੀਦੀ ਆ। ਸ਼ੁਕਰਗੁਜ਼ਾਰ ਕਰੀਏ ਜਿਨ੍ਹਾਂ ਦੀਆਂ ਜੋਬਸ ਚੱਲ ਰਹੀਆਂ ਆ ਵੀ ਆਪਾਂ ਨੂੰ ਕੰਮਕਾਰ ਵੀ ਮਿਲਿਆ ਹੋਇਆ, ਕਿਉਂਕਿ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਵੀ ਜੋਬਸ ਦਾ ਕੀ ਬਣਨਾ। ਕਿੰਨੇ ਬਿਜ਼ਨਸ ਜਿਹੜੇ ਉਹ ਪੱਕੇ ਤੌਰ ਦੇ ਉੱਤੇ ਬੰਦ ਹੋ ਗਏ। ਪਹਿਲਾਂ ਤਾਂ ਇਕੱਲੀਆਂ ਉਹ ਕਹਿੰਦੇ ਸੀ ਵੀ ਟੈਂਪਰੇਰੀ ਜੋਬ ਲੋਸ ਆ, ਉਹ ਪਰਮਾਨੈਂਟ ਜੋਬ ਲੋਸ ਹੋ ਗਈਆਂ। ਹੁਣ ਉਹਦੇ ਨਾਲ ਕਿੰਨਾ ਜਿਹੜਾ ਉਹ ਫਰਕ ਪੈਣਾ ਆ, ਇੱਕ ਨਹੀਂ ਉਹਦੇ ਨਾਲ ਕਈ ਸੈਕਟਰਸ ਦੇ ਉੱਤੇ ਜਿਹੜਾ ਉਹ ਡੈਫੀਨੇਟਲੀ ਜਿਹੜਾ ਉਹ ਫਰਕ ਪੈ ਜਾਂਦਾ ਹੈ, ਅਸਰ ਆ ਉਹ ਪੈ ਜਾਂਦਾ ਆ। ਬਾਕੀ ਜਿਹਨੂੰ ਬਗੈਰ ਕਹੇ ਕਈਆਂ ਨੂੰ ਜਿਹੜਾ ਉਹ ਮਿਲ ਰਿਹਾ ਆ, ਜਿਹਨੂੰ ਨਹੀਂ ਚਾਹੀਦਾ ਉਹਨੂੰ ਵੀ ਕਈ ਵਾਰੀ ਮਿਲ ਰਿਹਾ। ਅਤੇ ਹਾਂ ਇਹ ਵੀ ਜ਼ਰੂਰ ਨਾਲ ਦੇ ਨਾਲ ਰੱਖੀਏ ਵੀ ਜਿਹਨੂੰ ਚਾਹੀਦਾ ਆ ਉੱਥੇ ਤੱਕ ਸਹੀ ਤਰੀਕੇ ਦੇ ਨਾਲ ਪਹੁੰਚੇ। ਜਿਹੜਾ ਫਰੋਡ ਆ, ਹੇਰਾ ਫੇਰੀ ਆ, ਉਸ ਚੀਜ਼ ਤੋਂ ਜਿਹੜਾ ਉਹ ਬਚ ਕੇ ਰਹਿਣਾ ਆ, ਉਸ ਤੋਂ ਜਿਹੜਾ ਉਹ ਦੂਰ ਰਹਿਣਾ ਆ, ਅਤੇ ਅਜਿਹਾ ਕੰਮ ਕਰਨ ਵਾਲਿਆਂ ਤੋਂ ਵੀ ਜਿਹੜਾ ਉਹ ਤੁਸੀਂ ਦੂਰ ਰਹਿਣਾ ਹੈਗਾ ਆ। ਸੋ EDD ਦਾ ਆਪਾਂ ਦੇਖਿਆ ਵੀ ਕਿੱਦਾਂ ਧੂੰਆਂ ਜਿਹੜਾ ਆ ਉਹ ਲੋਕਾਂ ਨੇ ਕੱਢਿਆ। ਜਿਨ੍ਹਾਂ ਨੂੰ ਚਾਹੀਦੇ ਆ ਉਹ ਵਿਚਾਰੇ ਕਈ ਮਹੀਨਿਆਂ ਤੋਂ ਅਜੇ ਇੰਤਜ਼ਾਰ ਦੇ ਵਿੱਚ ਆ ਵੀ ਉਹਨਾਂ ਨੂੰ ਅਨਇੰਪਲੋਇਮੈਂਟ ਮਿਲੀ ਨਹੀਂ ਆ, ਅਤੇ ਉੱਥੇ ਨਾਈਜੀਰੀਆ 'ਚ ਬੈਠੇ ਲੋਕ $10 ਮਿਲੀਅਨ ਜਿਹੜਾ ਉਹ ਖਿੱਚ ਕੇ ਲੈ ਗਏ EDD ਦਾ। ਸੋ ਇੱਦਾਂ ਹੀ ਹੋਰ ਕਈ ਥਾਵਾਂ ਦੇ ਉੱਤੇ ਜਿਹੜਾ ਲੋਕਾਂ ਨੇ ਜਿਹੜਾ ਉਹ ਕਰ ਦਿੱਤਾ, ਧੂੰਆਂ ਕੱਢ ਦਿੱਤਾ। ਸੋ ਇੱਦਾਂ ਦੀ ਜਿਹੜੀ ਸਥਿਤੀ ਆ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਕਈ ਵਾਰੀ ਆਉਂਦੀ ਆ। ਆਪਣਾ ਜਿਹੜਾ ਸਿਸਟਮ ਆ ਇਸ ਨੂੰ ਜਿਹੜਾ ਆ ਕਹਿ ਲਓ ਵੀ ਝੱਲਣ ਦੇ ਲਈ ਪੂਰੀ ਤਰ੍ਹਾਂ ਕਾਬਲ ਤਾਂ ਨਹੀਂ ਸੀ, ਪਰ ਜਿੰਨਾ ਕੁ ਬਣਦਾ ਸਰਦਾ ਸੀਗਾ ਉਹਨਾਂ ਨੇ ਕੋਸ਼ਿਸ਼ਾਂ ਜਿਹੜੀਆਂ ਆ ਉਸ ਦੇ ਵਿੱਚ ਫਿਰ ਵੀ ਬੇਅੰਤ ਜਿਹੜੀਆਂ ਕਹਿ ਸਕਦੇ ਆ ਵੀ ਉਹਨਾਂ ਨੇ ਕੀਤੀਆਂ ਹੈਗੀਆਂ ਆ ਜੀ। ਸੋ ਬਿਲਕੁਲ। ਸੋ ਇਹ ਤੋਂ ਸਾਡਾ ਨਾ ਆਪਣੇ ਮੁਲਕ ਪ੍ਰਤੀ ਪਿਆਰ ਵੀ ਜ਼ਰੂਰ ਜਾਗਣਾ ਚਾਹੀਦਾ। ਇਹ ਨਹੀਂ ਹੋਵੇ ਵੀ ਅਸੀਂ ਹਰ ਇੱਕ ਬੈਨੀਫਿਟ ਲਈਏ ਅਤੇ ਜਦੋਂ ਆਪਾਂ ਕੋਈ ਮੁਲਕ ਦੇ ਲਈ ਸਪੋਰਟ ਕਰਨੀ ਆ ਫਿਰ ਉੱਥੇ ਅਸੀਂ ਚੁੱਪ ਰਹੀਏ, ਟੈਕਸ ਘੱਟ ਦਈਏ,
ਹੁਣ ਚਲੋ ਇਹ ਵੀ ਗੁੱਡ ਹੈਗਾ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਵੱਡੀਆਂ ਕੰਪਨੀਆਂ ਪਿੱਛੇ ਵੀ ਪਏ ਆ ਵੀ ਭਾਈ ਤੁਸੀਂ ਟੈਕਸ ਦਿੰਦੇ ਨਹੀਂ, ਬਿਲੀਅਨਸ ਆਫ ਡਾਲਰ ਬਣਾ ਰਹੇ ਆ। ਸੋ ਆਪਾਂ ਨੂੰ ਦੇਖੋ ਜੇ ਹੁਣ ਆਪਾਂ ਟੈਕਸ ਪੇ ਕਰਦੇ ਆ, ਕੱਲ੍ਹ ਨੂੰ ਕੋਈ ਹੋਰ ਇੱਦਾਂ ਦੀ ਪ੍ਰੋਬਲਮ ਆਉਂਦੀ ਆ, ਤਦੇ ਫਿਰ ਜਿਹੜੀ ਗੌਰਮੈਂਟ ਆ ਉਹ ਸਪੋਰਟ ਕਰਦੀ, ਚਾਹੇ ਉਹ ਅਨਪਲਾਇਮੈਂਟ ਹੋਵੇ, ਚਾਹੇ ਕੋਈ ਅਨਫੋਰਚੂਨੇਟਲੀ ਕਿਸੇ ਦਾ ਫਾਈਨੈਂਸ਼ੀਅਲੀ ਬਹੁਤ ਬੁਰੀ ਹਾਲਤ ਹੋ ਗਈ, ਉਹ ਫੂਡ ਸਟੈਂਪ 'ਤੇ ਚੱਲ ਗਿਆ, ਰੈਂਟਲ ਅਸਿਸਟੈਂਸ ਹੈਗੀ ਆ। ਸੋ ਇਹ ਕਿਸੇ ਵੀ ਪ੍ਰੋਬਲਮ, ਕਿਸੇ ਵੀ ਜਿਹੜਾ ਪਰਿਵਾਰ ਆ ਉਹਦੇ 'ਤੇ ਫਾਈਨੈਂਸ਼ੀਅਲੀ ਪ੍ਰੋਬਲਮ ਆ ਸਕਦੀ ਆ। ਲੱਕਲੀ ਆਪਾਂ ਬਹੁਤ ਗੁੱਡ ਮੁਲਕ ਦੇ ਵਿੱਚ ਹੈਗੇ ਆ, ਜਿੱਥੇ ਜਿਹੜੀ ਆ ਇੱਥੇ ਦੀਆਂ ਸਰਕਾਰਾਂ ਆ ਉਹ ਸਪੋਰਟ ਕਰਦੀਆਂ ਹੈਗੀਆਂ ਆ ਹਰ ਇੱਕ ਬੰਦੇ ਨੂੰ। ਅਤੇ ਸੋ ਸਾਨੂੰ ਵੀ ਜਿਹੜਾ ਆ ਮੁਲਕ ਪ੍ਰਤੀ ਜ਼ਰੂਰ ਸੋਚਣਾ ਚਾਹੀਦਾ, ਭਾਈ ਅੱਜ ਸਾਡੀ ਸਪੋਰਟ ਕੀਤੀ, ਕੱਲ੍ਹ ਨੂੰ ਕਰੀਏ, ਪਰਸੋਂ ਨੂੰ ਸਾਡੇ ਨਿਆਣੇ ਜਿਹੜੇ ਆ ਉਹਨਾਂ ਦੇ ਵੇਲੇ ਕੋਈ ਇੱਦਾਂ ਦਾ ਸਮਾਂ ਆਊਗਾ। ਸੋ ਤਦ ਹੀ ਜਿਹੜਾ ਮੁਲਕ ਆ ਉਹ ਸਟਰੋਂਗ ਬਣਦਾ ਹੈਗਾ। ਜੀ, ਬਹੁਤ ਸਾਰੇ ਲੋਕ ਇਸ ਗੱਲ ਤੋਂ ਕਈ ਵਾਰੀ ਨਾਖੁਸ਼ ਹੋ ਜਾਂਦੇ ਆ ਵੀ ਉਹ ਜਿਨ੍ਹਾਂ ਨੂੰ ਇਹਨਾਂ ਲੋਕਾਂ ਨੂੰ ਜਿਹੜਾ ਉਹ ਵਾਧੂ ਕਿਉਂ ਜਿਹੜੇ ਉਹ ਦੇਈ ਜਾਂਦੇ ਜਿਹੜੇ ਕੰਮ ਨਹੀਂ ਕਰਦੇ, ਪਰ ਉਸ ਟਾਈਮ ਦੇ ਉੱਤੇ ਉਹ ਚੁੱਪ ਹੋ ਜਾਂਦੇ ਜਦੋਂ ਕਾਰਪੋਰੇਸ਼ਨਾਂ ਜਿਹੜੀਆਂ ਆ ਮਿਲੀਅਨਸ ਬਿਲੀਅਨਸ ਆਫ ਡਾਲਰ ਜਿਹੜੀਆਂ ਆ ਉਹ ਟੈਕਸ ਦੀ ਚੋਰੀ ਕਰ ਜਾਂਦੀਆਂ, ਜਦ ਕਿ ਉਹ ਜਿਹੜਾ ਅਮਾਊਂਟ ਕਈ ਗੁਣਾ ਵੱਧ ਬਣ ਜਾਂਦਾ ਜਿਹੜੇ ਉਹ ਲੋਕਾਂ ਨੂੰ ਜਿਹੜੇ ਆ ਕਹਿ ਲਓ ਵੀ ਅੰਡਰ ਪ੍ਰਿਵਿਲੇਜਡ ਲੋਕਾਂ ਨੂੰ ਕਈ ਵਾਰੀ ਜਿਹੜੇ ਉਹ ਦੇ ਰਹੇ ਹੁੰਦੇ ਆ। ਸੋ ਗੁੱਸਾ ਉਸ ਪਾਸੇ ਪ੍ਰਤੀ ਜਿਹੜਾ ਉਹ ਹੋਣਾ ਚਾਹੀਦਾ ਆ। ਬੰਦਾ ਆਪ ਤਾਂ ਟੈਕਸ ਦਿੰਦਾ, ਉਹ ਕਹਿੰਦਾ ਵੀ ਚੱਲ ਠੀਕ ਆ ਮੈਂ ਟੈਕਸ ਦੇ ਰਿਹਾ, ਵੀ ਜਿਹੜਾ ਮਾਤੜ ਆ ਉਹਦੀ ਚੱਲ ਮਦਦ ਹੋ ਜਾਂਦੀ ਆ, ਪਰ ਆਪਣੇ ਤੋਂ ਤਗੜਾ ਜਿਹੜਾ ਜਦੋਂ ਉਹ ਟੈਕਸ ਹੀ ਨਾ ਦੇਵੇ ਜਾਂ ਉਹ 'ਚ ਹੇਰਾ ਫੇਰੀਆਂ ਜਿਹੜੀਆਂ ਉਹ ਕਰਦਾ ਰਹੇ ਤਾਂ ਫਿਰ ਲੋਕਾਂ ਨੂੰ ਫਿਰ ਹੋਰ ਜ਼ਿਆਦਾ ਗੁੱਸਾ ਆਉਂਦਾ, ਅਤੇ ਗੁੱਸਾ ਫਿਰ ਇੰਦੀ ਐਂਡ ਉੱਤੇ ਵਾਲੇ 'ਤੇ ਨਹੀਂ, ਫਿਰ ਥੱਲੇ ਵਾਲੇ ਦੇ ਉੱਤੇ ਜਿਹੜਾ ਉਹ ਜ਼ਿਆਦਾ ਨਿਕਲ ਜਾਂਦਾ ਹੁੰਦਾ ਹੈ। ਸੋ ਇਹ ਵੀ ਜਿਹੜੀ ਆ ਚੀਜ਼ ਆ ਉਹ ਨਾਲ ਦੇ ਨਾਲ ਦੇਖਣ ਨੂੰ ਮਿਲਦੀ ਆ। ਅਤੇ ਸਮਾਂ ਜਿਹੜਾ ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ ਜਿਹੜਾ 4th ਪੈਕੇਜ ਆ ਉਹਦੀ ਗੱਲਬਾਤ ਵੀ ਜਿਹੜੀ ਆ ਕਾਂਗਰਸ ਤੇ ਸੈਨੇਟ 'ਚ ਚੱਲ ਰਹੀ ਹੈਗੀ ਆ। ਸੋ 3 ਪੈਕੇਜ ਆਪਾਂ ਦੇਖਿਆ, ਪਹਿਲਾਂ 1200, 1400, 600, ਹੁਣ ਹੋ ਸਕਦਾ ਕਹਿੰਦੇ ਚੌਥਾ ਪੈਕੇਜ ਵੀ ਹੋਵੇ। ਉਹਦੇ ਬਾਰੇ ਜਿੱਦਾਂ ਜਿੱਦਾਂ ਅਪਡੇਟ ਆ ਜ਼ਰੂਰ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਹਰ ਇੱਕ ਆਪਣੇ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਨੂੰ ਕਿਹਾ ਕਰੋ ਵੀ ਪੰਜਾਬੀ ਰੇਡੀਓ USA ਦੀ ਐਪ ਵੀ ਡਾਊਨਲੋਡ ਕਰ ਲਓ। ਜਿੱਥੇ ਜਿੱਥੇ ਸਾਡੇ AM ਤੇ FM ਸਟੇਸ਼ਨ ਹੈਗੇ ਆ 8, ਜਿੱਥੇ ਜਿੱਥੇ ਸਾਡੇ ਹੋਰ ਘਰਾਂ ਦੇ ਵਿੱਚ ਰੇਡੀਓ ਸੈਟਸ ਵਾਲੇ ਸਟੇਸ਼ਨ 6 ਹੈਗੇ ਆ, ਅਤੇ YouTube ਨੂੰ ਜੁਆਇਨ ਕਰੋ, Facebook ਨੂੰ ਜੁਆਇਨ ਕਰੋ। ਜਿੱਥੇ ਵੀ ਕਮਿਊਨਿਟੀ ਦੀ ਕੋਈ ਫਾਇਦੇ ਦੀ ਗੱਲ ਹੁੰਦੀ ਆ, ਕਮਿਊਨਿਟੀ ਦੀ ਗੱਲ ਹੈਗੀ ਕਿਸੇ ਤਰ੍ਹਾਂ ਦੀ ਵੀ, ਉਹ ਆਪਾਂ ਤੁਹਾਡੇ ਨਾਲ ਉਸੇ ਟਾਈਮ ਜਿਹੜੀ ਆ ਸ਼ੇਅਰ ਕਰਦੇ ਆ ਤਾਂ ਕਿ ਵੱਧ ਤੋਂ ਵੱਧ ਜਿਹੜੀ ਆਪਣੀ ਕਮਿਊਨਿਟੀ ਨੂੰ ਪਤਾ ਲੱਗ ਸਕੇ। ਜੀ, ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ YouTube ਚੈਨਲ ਜਿਹੜਾ ਉਹ ਸਬਸਕ੍ਰਾਈਬ ਕਰੋ। ਉਸ ਨੂੰ ਸਬਸਕ੍ਰਾਈਬ ਕਰਨ ਦਾ ਕੋਈ ਵੀ ਜਿਹੜਾ ਉਹ ਖਰਚਾ ਨਹੀਂ, ਮੁਫਤ 'ਚ ਕਰ ਸਕਦੇ ਹੋ। ਜਿੱਦਾਂ ਹੀ ਕੋਈ ਨਵੀਆਂ ਵੀਡੀਓਜ਼, ਖਬਰਾਂ ਆ, ਚਾਹੇ ਹੋਰ ਪ੍ਰੋਗਰਾਮਸ ਆ, ਸਿਹਤ ਸੰਭਾਲ ਦਾ ਆ, ਵੱਖ-ਵੱਖ ਪ੍ਰੋਗਰਾਮ ਆ, ਉਹ ਸਾਰੇ ਜਿਹੜੇ ਉਸ ਦੇ ਉੱਤੇ ਪਾਏ ਜਾਂਦੇ ਆ ਤਾਂ ਜੋ ਤੁਸੀਂ ਜਲਦ ਤੋਂ ਜਲਦ ਉਹਨਾਂ ਨੂੰ ਜਿਹੜਾ ਬਾਅਦ 'ਚ ਦੇਖ ਸੁਣ ਸਕੋ। ਅਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।